ਸਾਡੇ ਜਿਹੜੇ ਸਨ ਨਾ ਉਹ ਸਿੱਖ ਕੌਮ ਦੇ ਉਹਨਾਂ ਦਾ ਸਾਡਾ ਤਲਕ ਬੜਾ ਸੀ। ਕੌਮ ਦੇ ਸੁਨਿਆਰੇ ਸਨ, ਤਲਕ ਬੜਾ ਸੀ। ਉਹ ਜਿਹੜਾ ਬੁੱਢਾ ਸੀ ਨਾ, ਬੂਟਾ ਸਿੰਘ ਉਹਦਾ ਨਾਂ ਸੀ। ਅੱਛਾ। ਉਹ ਜਨਾਬ 3 ਦਿਨਾਂ ਦਾ ਹੀ, ਜਿਸ ਦਿਨ ਉਹਦੀ ਮਾਂ ਮਰ ਗਈ, ਰਹਿੰਦਾ ਸਾਡੇ ਗੁਆਂਢ ਹੀ ਸੀ। ਤੁਹਾਡੇ ਗੁਆਂਢੀ ਸਨ ਹਮਸਾਏ? ਗੁਆਂਢੀ ਸਨ ਹਮਸਾਏ, ਜਿਵੇਂ ਆਹ ਸਾਡਾ ਗਲੀ ਛੋੜੀ ਜੀ ਤੇ ਅਗਲੇ ਬੰਨੇ ਉਹਨਾਂ ਦਾ ਘਰ ਤੇ ਇੱਧਰਲੇ ਬੰਨੇ ਸਾਡਾ। ਅੱਛਾ। ਉਹਦੇ 3 ਦਿਨਾਂ ਦਾ ਮਾਂ ਮਰ ਗਈ। ਉਹਦਾ ਪਿਓ ਦਾ ਨਾਂ ਸੀ ਨਤਾ ਸਿੰਘ। ਅੱਛਾ ਜੀ। ਉਹਨੇ ਆਖਿਆ 3 ਦਿਨਾਂ ਦਾ ਬੱਚਾ ਜੇ ਕੋਈ ਸਾਂਭ ਲਿਆ ਤੇ ਮੈਂ ਅੱਲਾ ਵਾਸਤੇ ਦਿੱਤਾ। ਅੱਛਾ। ਉਹ ਸਾਡੀ ਦਾਦੀ ਸੀ ਲੱਗਦੀ। ਉਹਨੂੰ ਵੀ ਰੱਬ ਨੇ ਬੱਚਾ ਦਿੱਤਾ ਸੀ। ਉਹਨੂੰ ਆਪਣੇ ਦੁੱਧ ਤੇ ਪਾਲਤਾ। ਪਾਲਿਆ ਜੇ 3 ਸਾਲਾਂ ਦਾ ਹੋ ਗਿਆ, ਉਹਨੂੰ ਆਖੇ ਬਾਬਾ ਨੱਥਾ ਸਿੰਘ ਆਪਣਾ ਪੁੱਤ ਲਿਜਾ ਸਕਣਾ। ਵਾਹ ਜੀ ਵਾਹ। ਜੇ ਤੂੰ ਲਿਜਾਣਾ ਹੋਵੇ ਤੇ ਉਹ ਲੈ ਗਿਆ। ਲੈ ਗਿਆ। ਉਸ ਬੁੱਢੇ ਕਿੰਨੇ ਸਾਲ ਬਾਅਦ ਤੁਸੀਂ ਫਿਰ ਗਏ? 36 ਸਾਲ ਬਾਅਦ। 36 ਸਾਲਾਂ ਬਾਅਦ? 36 ਸਾਲ ਬਾਅਦ ਗਿਆ। ਪਹਿਲੇ ਕਿਉਂ ਨਹੀਂ ਜਾ ਸਕੇ? ਕੀ ਮਸਲਾ ਬਣਿਆ? ਪਹਿਲੇ ਦਿਲ ਤਾਂ ਕਰਦਾ ਹੋਗਾ ਨਾ ਜਾਣ ਨੂੰ? ਬੜਾ ਦਿਲ ਕਰਦਾ। ਇੰਨੇ ਬਾਰੇ ਕਿਵੇਂ ਨਾ? ਇਹ ਨਹੀਂ ਤੁਹਾਨੂੰ ਦੱਸਣਾ ਗੱਲ। ਵਾਘੇ ਬਾਰਡਰ ਉਹਨੇ ਸਾਨੂੰ ਚਿੱਠੀ ਲਿਖੀ। ਹਾਂਜੀ। ਵਾਘੇ ਬਾਰਡਰ ਮੇਲਾ ਲੱਗਦਾ, ਉੱਥੇ ਆਓ। ਅੱਛਾ। ਤੇ ਉੱਥੇ ਮੇਲਾ ਲੱਗਦਾ ਸਾਂਝਾ ਪੀਰ। ਸਾਂਝੇ ਪੀਰ ਤੇ ਬਿਲਕੁਲ ਬਿਲਕੁਲ। ਹਾਂਜੀ। ਉੱਥੇ ਮੇਲਾ ਲੱਗਦਾ। ਆਓ। ਅਸੀਂ ਬੜੇ ਜੀ ਗਏ ਇੱਥੋਂ। ਉੱਥੇ ਜਨਾਬ ਉਹਨਾਂ ਨੇ ਸਾਨੂੰ ਲਾਗੋ ਲਾਗੀ ਹੋਣ ਦਿੱਤਾ ਹੀ ਨਹੀਂ। ਫੌਜ ਨੇ ਲੱਗੇ ਨਹੀਂ ਹੋਣ ਦਿੱਤਾ ਪਿੱਛੇ ਪਿੱਛੇ? ਜਿਵੇਂ ਉਹ ਕੋਠਾ ਉੱਥੇ ਸਮਝ ਲੱਗੇ, ਉਹ ਪਰਲੀ ਸਾਈਡ ਤੇ ਸਿਆਣਾ ਭੁੱਲ ਗਈਆਂ ਹੁਣ 36 ਸਾਲ ਬਾਅਦ। ਜੰਮ ਕੇ ਬਾਅਦ ਚ ਜਵਾਨ ਹੋ ਗਏ। ਉਹ ਬੁੱਢਾ ਦਈਫ ਹੋ ਗਿਆ ਸੀ, ਅਸੀਂ ਜਵਾਨ ਛੱਡ ਕੇ ਆਏ ਹਾਂ। ਹਾਂਜੀ ਹਾਂਜੀ। ਉਹ ਸਾਡੇ ਕੋਲ ਨਾ ਸਿਆਣੇ। 36 ਸਾਲਾਂ ਕਈ ਕੋਈ ਬਦਲ ਜਾਂਦਾ ਜੀ। ਉਹ ਫਿਰ ਨਾ ਮੁਲਾਕਾਤ ਹੋ ਸਕੀ। ਫਿਰ ਅਸੀਂ ਆ ਗਏ ਖੱਜਲ ਖਵਾਰ ਹੋ ਕੇ, ਉਹ ਵੀ ਚਲੇ ਗਏ। ਉਹਨਾਂ ਫਿਰ ਸਾਨੂੰ ਚਿੱਠੀ ਲਿਖੀ ਵੀ ਹੁਣ ਫਿਰ 1 ਮਹੀਨੇ ਨੂੰ ਮੇਲਾ। ਉਦਣ ਲੱਗਾ ਸੀ ਮੁਸਲਮਾਨਾਂ ਦਾ, ਹੁਣ ਨਾ ਉਦਣ ਲੱਗਾ ਸੀ ਸਿੱਖਾਂ ਦਾ, ਤੇ ਹੁਣ ਲੱਗਣਾ ਮੁਸਲਮਾਨਾਂ ਦਾ। ਅੱਛਾ। ਫਿਰ ਆਓ ਤੇ ਕੋਈ ਨਿਸ਼ਾਨੀ ਲੈ ਕੇ ਆਇਓ। ਉਹਦੇ ਪੁੱਤਾਂ ਨੇ ਆਖਿਆ ਵੀ ਇਹ ਬਾਬਾ ਭਾ ਇਹ ਪਾਕਿਸਤਾਨ ਆਏ ਨੇ ਪ੍ਰਾਹੁਣੇ, ਦੀਨ ਮੁਹੰਮਦ ਦੀ ਧੀ ਆ ਜਾਂ ਦੀਨ ਮੁਹੰਮਦ ਦਾ ਦੋਹਤਾ। ਉਹ ਫਿਰ ਬੁੱਢੇ ਨੂੰ ਕੋਈ ਹਾਲ ਰਹਿ ਗਿਆ। ਬੁੱਢਾ ਰੋ ਮਰ ਥਾਂ ਗਿਆ, ਲੇਟੇ ਉੱਥੇ। ਤੁਹਾਨੂੰ ਕਿਵੇਂ ਰੱਬ ਲੈ ਆਇਆ? ਨਾ ਤਾਂ ਚਿੱਠੀ ਪਾਈ, ਨਾ ਕੋਈ ਗੱਲ, ਨਾ ਕੋਈ ਬਾਤ। ਤੁਸੀਂ ਮੈਨੂੰ ਚਿੱਠੀ ਪਾਉਣੀ ਸੀ। ਆਖਿਆ ਬੀਜੀ ਦੇ ਚੱਕਰ 'ਚ ਪੈ ਗਏ ਵੀ ਵੀਜ਼ਾ ਲੱਗ ਜਾਣਾ, ਹੁਣ ਚਿੱਠੀ ਕੀ ਪਾਉਣੀ ਆ ਅਸੀਂ। ਫਿਰ ਉਹ ਜਲਦੀ ਸੀ ਕਿਸ ਤਰ੍ਹਾਂ ਪਹੁੰਚੀ? ਅਸੀਂ ਫਿਰ ਜੇ ਖੜੀ ਗਏ ਹਾਂ, ਉਹਨਾਂ ਨੇ ਸਾਨੂੰ ਸਾਰਿਆਂ ਸਾਕਾਂ ਦੇ ਖੜਿਆ। ਸਾਕ ਉੱਥੇ ਆਇਆ, ਉਹਨਾਂ ਨੂੰ ਮਿਲਦੇ ਰਹੇ ਸਾਨੂੰ। ਅੱਛਾ। ਬੜੇ ਚੰਗੇ ਲੋਕ। ਪਿੰਡ ਵਾਲਿਆਂ ਨੇ ਚੰਗੀ ਤੁਹਾਡੀ ਕੀਤੀ? ਬੜੀ। ਸਾਡੀਆਂ ਰੋਟੀਆਂ ਨਹੀਂ ਹੁਣ ਮੁੱਕਦੀਆਂ। ਸਾਡੀਆਂ ਰੋਟੀਆਂ ਨਹੀਂ ਮੁੱਕਦੀਆਂ। ਬੜੇ ਸਾਡੇ ਲਾਗੇ ਮੇਲਾ ਲੱਗਾ ਰਹਿਣਾ। ਤੇ ਮੈਂ ਆਖਣਾ ਯਾਰ ਤੁਸੀਂ ਜਾਓਗੇ ਮਾਲ ਡੰਗਰ ਨੂੰ ਪੱਠਾ ਕਰੋਗੇ ਕੰਮ। ਹੁਣ ਆਉਣਾ ਭਾਊ ਤੁਸੀਂ ਸਾਡੇ ਕੋਲ ਰੋਜ਼ ਆਉਣਾ। ਅਸੀਂ ਨਹੀਂ ਇਸ ਤਰ੍ਹਾਂ ਦੇ ਲੋਕ ਤਾਂ ਬੜਾ ਮੁਹੱਬਤ ਕਰਦੇ। ਸਿੱਖ ਲੋਕ ਜਿਹੜੇ ਨਾ ਉਹ ਵੇਲੇ ਨੂੰ ਭੁੱਲ ਗਏ, ਪਛਤਾਉਂਦੇ ਨੇ। ਮੇਰਾ ਪਿੰਡ ਮੇਰਾ ਪੰਜਾਬ ਚੈਨਲ ਵੇਖਣ ਵਾਲੇ ਸਾਰੇ ਸਾਡੇ ਵੀਵਰਾਂ ਨੂੰ ਸਾਡਾ ਪਿਆਰ ਭਰਾ ਸਲਾਮ ਜੀ। ਨਾਜ਼ਰੀਨ, ਇਹ ਪਿੰਡ ਕੋਟ ਸੌਂਦਾ, ਇਹ ਪਿੰਡ ਜ਼ਿਲ੍ਹਾ ਸ਼ੇਖੂਪੁਰਾ 'ਚ ਪੈਂਦਾ ਹੈ। ਸਾਨੂੰ ਚੜ੍ਹਦੇ ਪੰਜਾਬੋਂ ਕਾਫੀ ਕਮੈਂਟਸ ਆਏ। ਚੜ੍ਹਦੇ ਪੰਜਾਬ ਵਾਲਿਆਂ ਕਿਹਾ ਕਿ ਸਾਨੂੰ ਸਾਡਾ ਕੋਟ ਸੌਂਦਾ ਵਿਖਾ ਦਿਓ ਪਿੰਡ। ਅਸੀਂ ਪਹੁੰਚੇ ਇਸ ਟਾਈਮ ਜੀ ਕੋਟ ਸੌਂਦਾ। ਇਹ ਪਿੰਡ ਸਾਰੇ ਸਿੱਖ ਸਰਦਾਰਾਂ ਦਾ ਸੀ। ਉਜਾੜਿਆਂ ਵੇਲਿਆਂ ਤੋਂ ਪਹਿਲੇ ਇੱਥੇ ਸਿੱਖ ਸਰਦਾਰ ਜ਼ਿਆਦਾ ਰਹਿੰਦੇ ਸਨ ਅਤੇ ਕੁਛ ਖੱਤਰੀਆਂ ਦੇ ਘਰ ਸਨ, ਚੰਦ ਘਰ ਜਿਹੜੇ ਮੁਸਲਮਾਨਾਂ ਦੇ ਸਨ। ਇਸ ਪਿੰਡ ਵਿੱਚ ਅਸੀਂ ਜਿਹੜੇ ਬਾਬਿਆਂ ਦਾ ਇੰਟਰਵਿਊ ਕੀਤਾ ਹੈ, ਉਹਨਾਂ ਦੀ ਬੜੀ ਦੁਖੀ ਜੀਵੀ ਅਤੇ ਬੜੀ ਦਿਲਚਸਪ ਅਤੇ ਬਹੁਤ ਅੱਛੀ ਕਹਾਣੀ ਹੈ। ਮੁਕੰਮਲ ਵੀਡੀਓ ਵੇਖ ਕੇ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਕੋਲ ਪਿਆਰ ਭਰੀ ਕਹਾਣੀ ਪਹੁੰਚ ਸਕੇ। ਮੁਸਲਮਾਨ ਅਤੇ ਸਿੱਖ ਖਾਨਦਾਨ ਦੀ ਇਹ ਕਹਾਣੀ ਸੁਣ ਕੇ ਸਾਡੇ ਦਿਲਾਂ ਵਿੱਚ ਹੋਰ ਮੁਹੱਬਤ बढ़ेगी। ਆਓ ਬਾਬਿਆਂ ਨਾਲ ਗੱਲਬਾਤ ਸ਼ੁਰੂ ਕਰਨੇ, ਉਹਨਾਂ ਦੀ ਜ਼ੁਬਾਨੀ ਸਾਰੀ ਕਹਾਣੀ ਇਹ ਸੁਣਨੇ ਅੱਜ। ਹੈਲੋ, ਅਸਲਾਮ ਵਾਲੇਕੁਮ ਨਾਜ਼ਰੀਨ। ਤੁਸੀਂ ਵੇਖਦੇ ਪਏ ਹੋ YouTube ਚੈਨਲ ਮੇਰਾ ਪਿੰਡ ਮੇਰਾ ਪੰਜਾਬ ਤੇ ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ। ਨਾਜ਼ਰੀਨ, ਅਸੀਂ ਇਸ ਟਾਈਮ ਪਹੁੰਚੇ ਹਾਂ ਜੀ ਪਿੰਡ ਕੋਟ ਸੌਂਦਾ। ਇਹ ਪਿੰਡ ਜ਼ਿਲ੍ਹਾ ਸ਼ੇਖੂਪੁਰਾ 'ਚ ਪੈਂਦਾ। ਸਾਡੇ ਬਜ਼ੁਰਗ ਮੌਜੂਦ ਨੇ ਪਿੰਡ ਦੇ, ਇਹਨਾਂ ਨਾਲ ਗੱਲਬਾਤ ਕਰਨੇ ਆ। ਸਾਨੂੰ ਜਿਹੜੇ ਕਾਫੀ ਮੈਸੇਜ ਵੀ ਆਏ ਉੱਥੋਂ ਚੜ੍ਹਦੇ ਪੰਜਾਬ 'ਚੋਂ ਕਿ ਭਾਜੀ ਕੋਟ ਸੌਂਦਾ ਸਾਡਾ ਵਿਖਾ ਦਿਓ ਪਿੰਡ ਕਿਵੇਂ ਦਾ, ਨਾਲ ਉੱਥੇ ਜਾ ਕੇ ਕਿਸੇ ਦੀ ਗੱਲਬਾਤ ਕਰਾਓ। ਅਤੇ ਅਸੀਂ ਪਹੁੰਚ ਗਏ ਜੀ ਕੋਟ ਸੌਂਦੇ। ਇਹ ਬਜ਼ੁਰਗ ਸਾਡੇ ਨਾਲ ਮੌਜੂਦ ਨੇ, ਇਹਨਾਂ ਨਾਲ ਅਸੀਂ ਗੱਲਬਾਤ ਕਰਨੇ ਆ। ਇਹਨਾਂ ਨੂੰ ਪੁੱਛਣੇ ਆ ਕਿ ਵਸਨੀਕ ਨੇ ਜਾਂ ਉੱਥੋਂ ਦੇ ਮਹਾਜਰ ਨੇ, ਅਤੇ ਸਾਰੀ ਗੱਲ ਇਹਨਾਂ ਨੂੰ 1947 ਬਾਰੇ ਸਾਰੀ ਇਹਨਾਂ ਦੀ ਗੱਲ ਇਹਨਾਂ ਕੋਲ ਸੁਣਨੇ ਆ ਜੀ।
अस्सलाम वालेकुम जी। वालेकुम सलाम जी। बजुर्गो की हाल है? अल्लाह की रहमत है। अपना नाम की बजुर्गो? अल्लाह दिता। अल्लाह दिता जी। होए ਤੁਹਾਡੇ ਵਾਲ ਸਾਹਿਬ ਦਾ ਨਾਮ ਕੀ? मोहम्मद इस्माइल ਮੁਹੰਮਦ ਇਸਮਾਈਲ। होए ਤੁਹਾਡੇ ਦਾਦਾ ਜੀ ਦਾ? गुलाम नबी ਗੁਲਾਮ ਨਬੀ। ਬਜ਼ੁਰਗੋ ਆਪਣੀ ਜ਼ਾਤ ਕਿਹੜੀ? कंबो ਕੰਬੋਜ ਜੇ ਤੁਸੀਂ? होए ਅੱਛਾ ਅੱਛਾ। ਤੇ ਤੁਸੀਂ ਵਸਨੀਕ ਜੇ ਜਾਂ ਅਸੀਂ महाजर उधरों आए हैं ਤੁਸੀਂ ਮਹਾਜਰ ਜੀ ਉਦੋਂ? कोटसों दे बैठे हैं ਅੱਛਾ ਅੱਛਾ। ਇਹ ਪਿੰਡ ਦੱਸਿਆ ਕਿਹੜਾ? कोटसों दा ਕੋਟ ਸੋਂਦਾ। ਇਹਦਾ ਤਹਿਸੀਲ ਜ਼ਿਲ੍ਹਾ ਕਿਹੜਾ ਜੀ? जिला शेखुपुरा ਜ਼ਿਲ੍ਹਾ ਸ਼ਿਵਪੁਰਾ ਦਾ, ਤਹਿਸੀਲ ਵੀ ਸ਼ਿਵਪੁਰਾ। होए ਠੀਕ। ਬਜ਼ੁਰਗੋ ਦੇ ਆਲੇ ਦੁਆਲੇ ਕੋਈ ਦੋ ਚਾਰ ਪਿੰਡ ਦੱਸੋ ਕਿਹੜੇ ਨੇ ਨਾਲ ਨਾਲ ਲੱਗਦੇ? ये लागे ਹਾਂਜੀ। अरचंद साउण के कक्की बाली के जातरी ईसर के सारे पिंड लागे लागे सारे ਨਾਲ ਨਾਲ हाँ ਠੀਕ ਹੈ। ਤੇ ਬਜ਼ੁਰਗੋ ਆਪਣੇ ਚੜ੍ਹਦੇ ਪੰਜਾਬ ਜਿੱਥੋਂ ਤੁਸੀਂ ਆਏ ਜੀ ਉੱਥੇ ਕਿਹੜਾ ਪਿੰਡ ਸੀ? पिंडियां सईदा ਭਿੰਡੀਆਂ ਸੈਯਦਾਂ। हाँ ਯਾਨੀ पिंडियां ਉਸ ਟਾਈਮ ਇਹਦਾ ਨਾਂ ਆਇਆ ਸੀ ਭਿੰਡੀਆਂ ਸੈਯਦਾਂ। अजय भी हो गया ਅੱਛਾ ਅਜੇ ਵੀ। ਅੱਛਾ ਤੇ ਤੁਹਾਡਾ ਉੱਥੇ ਤਹਿਸੀਲ ਤੇ ਜ਼ਿਲ੍ਹਾ ਕਿਹੜਾ ਸੀ ਉੱਥੋਂ ਵਾਲਾ? ਅੰਮ੍ਰਿਤਸਰ ਜ਼ਿਲ੍ਹਾ ਤਹਿਸੀਲ ਅਜਨਾਲਾ ਤਹਿਸੀਲ ਅਜਨਾਲਾ, ਹਾਂ ਜ਼ਿਲ੍ਹਾ ਅੰਮ੍ਰਿਤਸਰ। ਹਾਂਜੀ ਸਹੀ ਹੋ ਗਿਆ। ਤੇ ਬਜ਼ੁਰਗੋ ਉੱਥੋਂ ਦੇ ਪਿੰਡ ਦੱਸਿਆ ਦੋ ਚਾਰ ਕਿਹੜੇ ਕਿਹੜੇ ਸਨ? ਉੱਥੋਂ ਦੇ ਪਿੰਡ ਲਾਗੇ ਜਸਰਾਉਰ ਹਾਂਜੀ। ਪਿੰਡੀਆਂ ਔਲ ਖਾਂ ਅੱਛਾ ਜੀ। ਲੋਪ ਹੋ ਗਏ ਸਹੀ ਹੋ ਗਿਆ। ਲੋਪ ਹੋ ਗਏ ਚਗਾਵਾਂ ਸਹੀ। ਸੌੜੀਆਂ ਓਠੀਆਂ ਜਸਤਰਵਾਲ ਧਰਮਕੋਟ ਧਰਮਕੋਟ। ਬੜੇ ਸਾਰੇ ਬੜੇ ਘਰੇਂਡਾ ਪਿੱਟੇਵਾੜ ਰਾਮਚੀ ਸਾਰੇ ਪਿੰਡ ਵਾਹ ਜੀ ਵਾਹ। ਉਧਰ ਵੀ ਸਾਰੇ ਉੱਥੇ। ਹਾਂ ਅੱਛਾ ਬਜ਼ੁਰਗੋ ਜਦੋਂ ਵੰਡ ਹੋਈ ਹੈ ਹਾਂਜੀ 1947 ਦੀ, ਹਾਂਜੀ ਵੱਟ ਹੋਈ, ਤੁਸੀਂ ਸਾਰੇ ਮੁਸਲਮਾਨ ਜਿਹੜੇ ਉਧਰੋਂ ਇੱਧਰ ਆਏ ਲੈਂਦੇ ਪੰਜਾਬ ਦੇ, ਇਧਰੋਂ ਸਿੱਖ ਸਰਦਾਰ ਖੱਤਰੀ ਵਗੈਰਾ ਉਹ ਚੜ੍ਹਦੇ ਪੰਜਾਬ ਚਲੇ ਗਏ। ਹਾਂਜੀ ਉਸ ਟਾਈਮ ਤੁਸੀਂ ਕਿੱਡੇ ਕੁ ਸੋ ਤਕਰੀਬਨ? ਮੈਂ 9-10 ਸਾਲ ਉਮਰ ਸੀ ਯਾਨੀ ਸੰਭਾਲ ਹੈ ਤੁਹਾਨੂੰ ਸਾਰਾ ਨਕਸ਼ਾ ਬੜੀ ਯਾਦ ਹੈ? ਪੂਰੀ ਸੰਭਾਲ ਐ ਜਿਵੇਂ ਕੱਲ ਲੰਘ ਕੇ ਆਏ ਹਾਂ। ਵਾਹ ਜੀ ਵਾਹ। ਹਾਂ ਅੱਛਾ ਬਜ਼ੁਰਗੋ ਆਪਣਾ ਪਿੰਡ ਕਿੱਡਾ ਸੀ ਤੁਹਾਡਾ ਉੱਥੋਂ? ਪਿੰਡ ਸਾਡਾ ਵਾਹਵਾ ਤਗੜਾ ਸੀ ਪਿੰਡ ਉਹਨਾਂ ਲਾਗੇ ਚਾਗੇ ਦੇ ਪਿੰਡਾਂ ਚੋਂ ਪਿੰਡ ਉਹ ਵੱਡਾ ਸੀ ਸਾਡਾ। ਵੱਡਾ ਪਿੰਡ ਸੀ ਤੁਹਾਡਾ? ਹਾਂ। ਪਿੰਡਰਾਂ। ਹਾਂ ਇਹ ਪਿੰਡੀਆਂ ਸੈਯਦਾਂ। ਪਿੰਡੀਆਂ ਸਈਦਾਂ ਪਿੰਡੀਆਂ ਸੈਯਦਾਂ। ਅੱਛਾ ਪੱਤੀਆਂ ਕਿੰਨੀਆਂ ਬਜ਼ੁਰਗੋ ਆਪਣੀਆਂ ਉੱਥੋਂ ਦੀਆਂ? ਪੱਤੀਆਂ ਉੱਥੇ 2 ਲੰਬਰਦਾਰ ਸਨ ਅੱਛਾ ਜੀ। ਨੰਬਰਦਾਰ ਕਿਹੜਾ? ਸਈਦ ਸਨ ਗਾਮਣ ਸ਼ਾਹ ਲੰਬਰਦਾਰ ਸੀ ਅੱਛਾ। ਆ ਤੇ ਦੂਜੇ ਦਾ ਮੈਨੂੰ ਨਾਂ ਨਹੀਂ ਦੋਵੇਂ ਆਉਂਦਾ ਮੁਸਲਮਾਨ ਸਨ? ਦੋਵੇਂ ਮੁਸਲਮਾਨ ਸੈਦ ਸਨ ਪਿੰਡ ਹੀ ਮਾਲਕ ਹੀ ਸਈਦ ਸਨ ਉਹ। ਅੱਛਾ ਅੱਛਾ। ਆਪਣੇ ਪਿੰਡ 'ਚ ਬਰਾਦਰੀ ਕਿਹੜੀ ਕਿਹੜੀ ਸੀ ਉੱਥੇ? ਕਬੋ ਹਾਂਜੀ। ਸੈਦ ਹਾਂ ਹਾਂ। ਤੇ ਹੁਣ ਤੇ ਉਸ ਦਾ ਆਉਂਦੇ ਰਾਜ ਸਿੱਖ ਉਹਦਾ ਨਾਲ ਮਹਿਤਮ ਸਾਧਦੇ ਹਨ। ਅੱਛਾ ਅੱਛਾ। ਹਾਂ ਇਹ ਬਰਾਦਰੀਆਂ ਇਹ ਸਨ। ਬਰਾਦਰੀਆਂ। ਸਿੱਖ ਵੀ ਹੈ ਸਨ ਉੱਥੇ ਕਾਫੀ? ਸਿੱਖ ਮਜ਼ਹਬ ਸਿੱਖ ਐਸੇ ਉਹਨਾਂ ਦਾ ਸਿੱਖ ਦੀ ਰਾਤ ਜਿਹੜੀ ਆ ਉਹ ਉਹਨਾਂ ਦੀ ਹੁਣ ਰਾਤ ਸਿੱਖ ਸਦਾਉਂਦੇ ਨੇ ਉਦੋਂ ਮਹਿਤਮ ਸਾਧਦੇ ਹਨ। ਅੱਛਾ ਅੱਛਾ। ਹੈ ਸਾਨੂੰ ਸਿੱਖਾਂ ਦਾ? ਹੈ ਸਿੱਖ ਖੱਤਰੀ ਵੀ ਹੈ ਸੀ ਕੋਈ ਇੱਕ ਦੋ? ਖੱਤਰੀ ਵੀ ਐਸੇ 1-2 ਘਰ। ਅੱਛਾ ਜੀ। ਹੋਰ ਚਮਾਰਾਂ ਦੇ ਚੂੜਿਆਂ ਦੇ? ਕਿਮਿਆਰ ਚੂੜੇ ਆ ਸਨ ਚੂੜੇ ਆ ਸਨ? ਚੂੜੇ ਆ ਸਨ ਅੱਛਾ ਅੱਛਾ। ਚੂੜੇ ਆ ਸਨ ਉਹਨਾਂ ਅੱਛਾ। ਉਦੋਂ ਚੂੜੇ ਆ ਸਾਧਿਆਂ ਸਾਈ ਦੇ ਹੋਣੇ ਸੁਣਨ ਲੱਗਿਆ ਪਹਿਲਾਂ ਉੱਥੇ ਚੂੜਿਆਂ ਦੀ ਠੱਠੀ ਹਾਂ ਲੱਗਦੀ ਹਾਂ ਆ। ਹਾਂ ਹਾਂ। ਹੋਰ ਅੱਛਾ ਅੱਛਾ। ਤੇ ਆਪਣੀ ਮਸਜਿਦ ਉੱਥੇ ਹੈ ਸੀ? ਮਸਜਿਦਾਂ 2 ਸਨ। ਦੋ ਮਸਜਿਦਾਂ। ਇੱਕ 'ਚ ਮੈਂ ਗਿਆ ਸਾਂ 83 ਦੇ, ਇੱਕ 'ਚ ਉਹਨਾਂ ਵਸੋਂ ਕੀਤੀ ਸੀ ਹੂੰ। ਤੇ ਇੱਕ 'ਚ ਉਹਨਾਂ ਮੰਦਿਰ ਬਣਾਇਆ ਸੀ। ਉਹ ਅੱਛਾ। ਮਸਜਿਦਾਂ ਸਾਡੀਆਂ ਸਹੀ। ਤੇ ਉਹ ਮੰਦਿਰ ਉੱਥੇ ਕੋਈ ਉਸ ਟਾਈਮ 47 ਟਾਈਮ ਤੁਹਾਡਾ ਉੱਥੇ ਕੋਈ ਪਿੰਡ ਵਿੱਚ ਮੰਦਿਰ ਜਾਂ ਸਿੱਖਾਂ ਦਾ ਹੋਇਆ ਗੁਰਦੁਆਰਾ ਆਇਆ ਸੀ ਉਦੋਂ? ਉਹਨਾਂ ਦਾ ਗੁਰਦੁਆਰਾ ਹੈ ਸੀ ਸਿੱਖਾਂ ਦਾ। ਆਇਆ ਸੀ ਉਦੋਂ? ਹਾਂ ਉਹਨਾਂ ਦਾ ਹੈ ਸੀ। ਖੂਹੀਆਂ ਖਾਈਆਂ ਵੀ ਹੋਣੀਆਂ? ਖੂਹੀਆਂ ਵੀ ਵੱਖਰੀ ਸੀ ਉਹਨਾਂ ਦੀ। ਅੱਛਾ ਬਜ਼ੁਰਗੋ ਆਪਣੇ ਪੈਲੀਆਂ ਵੀ ਸੀ ਉੱਥੇ? ਹਾਂਜੀ ਜ਼ਮੀਨ ਆਪਣੀ ਹੈ ਸੀ ਉੱਥੇ? ਸਾਡੀ ਹੈ ਸੀ ਸਾਡੀ ਜ਼ਮੀਨ ਉਹ ਇੱਥੇ ਆਈ ਹੈ। ਅੱਛਾ। ਕਿੱਥੇ ਕਰਕੇ ਪਿੰਡ ਦੇ ਕਿਹੜੇ ਪਾਸੇ ਸਾਡੀ ਕਿੰਨੀ ਸੀ? ਮੇਰੇ ਸਾਡਾ ਜਿਹੜਾ ਬਾਪ ਸੀ ਨਾ ਹਾਂਜੀ। ਉਹ ਪਿੰਡ 'ਚ ਹੀ ਵਿਆਹਿਆ ਸੀ। ਅੱਛਾ। ਮੇਰੇ ਨਾਨਕਿਆਂ ਦਾ ਮਾਲਕੀ ਖੂਹ ਜਿਹੜੇ ਸਨ ਨਾ ਉਹ ਪਿੰਡੋਂ ਚੜ੍ਹਦੇ ਬਣੇ ਨਾਲ ਹੀ ਚੱਕ ਦੀਵਾਨ ਸਿੰਘ ਦਾ ਸੀ ਉਹਦੇ ਨਾਲ ਉਹਨਾਂ ਦਾ ਲੱਗਦਾ ਸੀ ਤੇ ਸਾਡਾ ਸੀ ਪਿੰਡੋਂ ਪਹਾੜਲੇ ਬਣੇ ਨਾਲ ਹੀ ਹਾਂ ਹਾਂ। ਉਹ ਸਾਡੇ ਖੂਹ ਵਾਲੇ ਬਣਿਆ ਹੈਗਾ ਇੱਕ ਪਿੰਡ ਛੋੜਾ ਜਿਹਾ ਨਾਲ ਕੋਟਲੀ ਮੋਹਲੇ ਕੇ ਅੱਛਾ। ਇਹ ਸੀ ਤੇ ਸਾਡਾ ਪਿੰਡੋਂ ਦਖਲੇ ਬਣੇ ਸੀ। ਬਜ਼ੁਰਗੋ ਤੁਹਾਡੇ ਹੋਰ ਵੀ ਉੱਥੇ ਮੁਸਲਮਾਨ ਆਪਣੇ ਜਿਹੜੇ ਰਿਸ਼ਤੇਦਾਰ ਤੁਹਾਡੇ ਰਹਿੰਦੇ ਹੋਣਗੇ ਉਹ ਕਿਹੜੇ ਕਿਹੜੇ ਰਿਸ਼ਤੇਦਾਰ ਤੁਹਾਡੀ ਮਾਸੀਆਂ ਹੋ ਗਈਆਂ ਚਾਚੇ ਤਾਏ ਉਹ ਨਾਨਕੇ ਤੁਹਾਡੇ ਕਿੱਥੇ ਕਿੱਥੇ ਸਨ? ਸਾਡੇ ਨਾਨਕੇ ਉੱਥੋਂ ਦੇ ਸਨ ਉੱਥੇ ਹੀ ਸਨ ਤੁਹਾਡੇ ਪਿੰਡ 'ਚ ਹੀ ਸਨ? ਪਿੰਡ ਸਨ ਉਹਨਾਂ ਦੇ ਰਿਸ਼ਤੇਦਾਰ ਹਾਂ ਮਾਲ ਪਿੰਡ ਸੀ ਅੰਮ੍ਰਿਤਸਰ ਲਾਗੇ। ਅੱਛਾ। ਤੁਹਾਡੇ ਨਾਨਕੇ ਪਿੰਡ 'ਚ ਹੀ ਸਨ? ਸਾਡੇ ਨਾਨਕੇ ਪਿੰਡ ਦਾਦਕੇ ਵੀ ਦਾਦਕੇ ਵੀ ਪਿੰਡ ਨਾਨਕੇ ਵੀ। ਇਹ ਸਾਡੇ ਜਿਹੜੇ ਸਨ ਨਾ ਉਹ ਸਿੱਖ ਕੌਮ ਦੇ ਹਾਂ ਹਾਂ ਉਹਨਾਂ ਦਾ ਸਾਡਾ ਤਲਕ ਬੜਾ ਸੀ। ਕੌਮ ਦੇ ਸੁਨਿਆਰੇ ਸਨ ਹਾਂ ਹਾਂ। ਤਲਕ ਬੜਾ ਸੀ। ਉਹ ਜਿਹੜਾ ਬੁੱਢਾ ਸੀ ਨਾ ਬੂਟਾ ਸਿੰਘ ਉਹਦਾ ਨਾਂ ਸੀ। ਅੱਛਾ। ਉਹ ਜਨਾਬ 3 ਦਿਨਾਂ ਦਾ ਹੀ ਜਿਸ ਦਿਨ ਉਹਦੀ ਮਾਂ ਮਰ ਗਈ ਰਹਿੰਦਾ ਸਾਡੇ ਗੁਆਂਢ ਸੀ। ਤੁਹਾਡੇ ਗੁਆਂਢੀ ਸਨ ਹਮਸਾਏ? ਗੁਆਂਢੀ ਸਨ ਹਮਸਾਏ ਜਿਵੇਂ ਆ ਸਾਡਾ ਗਲੀ ਛੋੜੀ ਜਿਹੀ ਤੇ ਅਗਲੇ ਬੰਨੇ ਉਹਨਾਂ ਦਾ ਘਰ ਤੇ ਇੱਧਰਲੇ ਬੰਨੇ ਸਾਡਾ। ਅੱਛਾ। ਉਹਦੇ 3 ਦਿਨਾਂ ਦਾ ਮਾਂ ਮਰ ਗਈ। ਉਹਦਾ ਪਿਓ ਦਾ ਨਾਂ ਸੀ ਨਤਾ ਸਿੰਘ। ਅੱਛਾ ਜੀ। ਉਹਨੇ ਆਖਿਆ 3 ਦਿਨਾਂ ਦਾ ਬੱਚਾ ਜੇ ਕੋਈ ਸਾਂਭ ਲਿਆ ਤੇ ਮੈਂ ਅੱਲਾ ਵਾਸਤੇ ਦਿੱਤਾ। ਅੱਛਾ। ਉਹ ਸਾਡੀ ਦਾਦੀ ਸੀ ਲੱਗਦੀ। ਹਾਂ ਹਾਂ। ਉਹਨੂੰ ਵੀ ਰੱਬ ਨੇ ਬੱਚਾ ਦਿੱਤਾ ਸੀ। ਉਹਨੇ ਉਹਨੂੰ ਆਪਣੇ ਦੁੱਧ ਤੇ ਪਾਲਤਾ
ਪਾਲਿਆ ਜਿਹਨੇ 3 ਸਾਲਾਂ ਦਾ ਹੋ ਗਿਆ, ਉਹਨੂੰ ਆਖੇ ਬਾਬਾ ਨੱਥਾ ਸਿੰਘ ਆਪਣਾ ਪੁੱਤ ਲਿਜਾ ਸਕਣਾ, ਵਾਹ ਜੀ ਵਾਹ। ਜੇ ਤੂੰ ਲਿਜਾਣਾ ਹੋਵੇ ਤੇ। ਉਹ ਲੈ ਗਿਆ, ਹਾਂ ਹਾਂ। ਲੈ ਗਿਆ ਉਸ ਬੁੱਢੇ ਤੇ ਉਹ ਬੁੱਢੇ ਨੇ ਇੱਕ ਹੋਰ ਸ਼ਾਦੀ ਕਰਾ ਲਈ, ਉਹਦੇ ਵਿੱਚੋਂ 2 ਬੱਚੇ ਹੋਏ। ਅੱਛਾ। ਉਹਦੇ ਨਾਲ ਇੱਕ ਨੇ ਨਰੈਣ ਸਿੰਘ ਤੇ ਇੱਕ ਨਾਲ ਸਰੈਣ ਇੱਕ ਸਿੰਘ। ਨਸਰੈਣ ਸਿੰਘ। ਅੱਛਾ। ਉਹ ਦੋਵੇਂ ਬੱਚੇ ਉਹ ਮਾਂ ਮਤਰਾਏ ਸਨ। ਹੂੰ। ਉਹ ਜਿਹੜਾ ਬੱਚਾ ਸੀ ਉਹ ਸਾਡਿਆਂ ਵੱਡਿਆਂ ਨਾਲ ਪਿਆਰ ਰੱਖਦਾ ਸੀ। ਉਹਦੇ ਮਤਾਇਆ ਸਨ ਨਾ, ਉਹ ਉਹਨੂੰ ਨਿਹਣ ਚੰਗਿਆ ਸਮਝਦੇ। ਹੂੰ। ਉਹਨਾਂ ਨਾਲ ਉਹਨਾਂ ਮਾਰ ਲੜਾਈਆਂ ਝਗੜੇ ਕਰਨੇ। ਉਹ ਫਿਰ ਵਿਆਹ ਵੀ ਸਾਡਿਆਂ ਬੁੱਢਿਆਂ ਹੀ ਹੂੰ। ਵਿਆਹ, ਤੇ ਫਿਰ ਉਹਦੀਆਂ ਬੱਚੀਆਂ ਜਵਾਨ ਹੋਈਆਂ, ਹੂੰ। ਬੱਚੀਆਂ ਦੀਆਂ ਜਈਆਂ ਆਈਆਂ। ਉਹ ਸਰੈਣ ਸਿੰਘ ਤੇ ਨਰੈਣ ਸਿੰਘ ਜਿਹੜੇ ਸਨ ਉਹ ਬਦਮਾਸ਼ੀ ਟਾਈਪ ਦੇ ਬੰਦੇ ਹਨ। ਅੱਛਾ। ਉਹਨਾਂ ਨੇ ਫਿਰ ਉਹਦੀ ਕੁੜੀ ਦੀਆਂ ਜਈਆਂ 2 ਆਈਆਂ ਸਨ, ਉਹ 'ਚ ਉਹਨਾਂ ਬਦਮਾਸ਼ ਇਕੱਠੇ ਕਰਕੇ ਪਾਤੇ ਨਾਲ ਤੇ ਉਹ ਸਾਡੇ ਬੁੱਢੇ ਹਨ 5 ਭਰਾ। ਅੱਛਾ। 6ਵਾਂ ਉਹ ਹੀ ਪੂਰਾ ਸਾਥ ਦਿੰਦੇ ਹਨ ਉਹਦੇ ਨਾਲ, 6ਵੇਂ ਦਾ। ਜਿਹਨੂੰ ਦੁੱਧ ਪਿਆਇਆ ਸੀ ਹਾਂ, ਕਿਤੇ, ਉਹ ਵੀ 6ਵਾਂ ਪੂਰਾ ਸਾਥ ਦਿੰਦਾ ਸੀ ਤੇ ਇਹ ਵੀ 5 ਉਹਦੇ ਨਾਲ ਪੂਰਾ ਜਿਹਨੇ ਤੁਹਾਨੂੰ ਆਪਣਾ ਸਮਝਦਾ ਸੀ ਜਿਵੇਂ ਪਿਓ ਭਰਾ ਨੇ। ਤੇ ਉਹ ਸਗਿਆਂ ਸਾਨੂੰ ਇਹ ਪਤਾ ਵੀ ਸਾਡਾ ਹੁਣ ਤੱਕ ਮੁਲਾਕਾਤ ਹੈ ਉਹਨਾਂ ਨਾਲ, ਅੱਛਾ। ਪਿਛਲੀ ਉਹ ਫਿਰ ਉਹ ਕੁੜੀ ਨੇ ਜਈਆਂ ਢੁੱਕੀਆਂ, ਰਾਤ ਜਈਆਂ ਰਹਿੰਦੀਆਂ ਹਨ। ਉਹ ਅੱਛਾ। ਪੈ ਗਏ ਬੰਦੇ ਲੈ ਕੇ। ਅੱਛਾ। ਇਹ ਜਿਹੜੇ 5 ਭਰਾ ਸਨ ਹੂੰ। ਇਹ ਨਾਲ ਹੀ ਸਨ, ਇਹ ਵੀ ਫਿਰ ਪੈ ਗਏ ਵਿਆਹ ਦੇ ਵਿੱਚ ਸਨ ਉਦੋਂ ਜਈਆਂ ਦੇ। ਸਹੀ। ਉਹ ਜਦੋਂ ਪਏ ਨੇ, ਇਹ ਕੋਠੇ ਉਹ ਛੋਟੇ ਛੋਟੇ ਹੁੰਦੇ ਨੇ ਕੱਚੇ ਕੋਠੇ, ਹੂੰ। ਉੱਤੇ ਚੜ੍ਹਦਾ ਤੇ ਇੱਕ ਨੂੰ ਬਰਸ਼ੀ ਮਾਰੀ, ਉਹ ਇੱਥੋਂ ਵੱਜੀ, ਐ ਬੰਨੇ ਲੰਘ ਗਈ ਪੇਟ ਦੇ ਵਿੱਚੋਂ ਦੀ। ਦੂਜੇ ਨੂੰ ਬਰਸ਼ੀ ਵੱਜੀ, ਉਹ ਵੀ ਬਚਾਵਾਂ। ਉਹਨੇ ਚਿਰ ਨੂੰ ਫਿਰ ਥਾਣਿਓਂ ਪਤਰਾਹ ਕਰਤੀ ਤੇ ਪੁਲਿਸ ਆ ਗਈ, ਇਹ ਨੱਸ ਭੱਜ ਗਏ। ਉਹ ਸਾਡੀ ਮੁਲਾਕਾਤ ਅੱਜ ਤੱਕ ਚੱਲਣ ਡਈ ਆ। ਉਹਨੇ ਫਿਰ ਜਿਹੜਾ 6ਵਾਂ ਭਰਾ ਸੀ ਨਾ ਬਣਿਆ, ਜਿੱਥੇ ਇਹਨਾਂ 5 ਭਰਾਵਾਂ ਦੀਆਂ ਭੈਣਾਂ ਹਨ ਸਖੀਆਂ ਹਨ ਨਾ, ਉਹ 6ਵਾਂ ਭਰਾ ਜਾ ਕੇ ਬਣ ਕੇ ਪੂਰਾ ਬਰਾਬਰ ਦਾ ਹਿੱਸਾ ਦਿੰਦਾ ਸੀ। ਵਾਹ ਜੀ। ਉਹ ਫਿਰ ਜਿਸ ਦਿਨ ਸੰਨ 47 'ਚ ਪਿਆ ਰੌਲਾ, ਆਖਣ ਲੱਗਾ ਵੀ ਹੁਣ ਐਲਾਨ ਹੋ ਗਿਆ। ਅੱਛਾ ਬਜ਼ੁਰਗੋ, ਥੋੜਾ ਕਿੱਥੋਂ ਸ਼ੁਰੂ ਕਰਨੇ ਆ। ਹਾਂਜੀ। ਇਹ ਜਿਹਨੇ ਦੁੱਧ ਪੀਤਾ ਉਹਦਾ ਨਾਂ ਕੀ ਸੀ? ਬੂਟਾ ਸਿੰਘ। ਉਹਦਾ ਨਾਂ ਤੁਸੀਂ ਰੱਖਿਆ ਕਿ ਪਹਿਲਾਂ ਰੱਖਿਆ? ਪਹਿਲਾਂ ਉਹਦੇ ਰੱਖਿਆ ਹੋਇਆ ਸੀ। ਪਹਿਲਾਂ ਨਾ, ਜਿਹਨੇ ਜਦੋਂ ਦੁੱਧ ਪਿਆਇਆ ਤੁਹਾਡੀ ਦਾਦੀ ਨੇ, ਹਾਂ, ਉਦੋਂ 3 ਸਾਲ ਦਾ ਸੀ। ਉਦੋਂ 3 ਦਿਨਾਂ ਦਾ ਹੀ ਜਿਸ ਦਿਨ ਇਹਨੇ ਆਪਣੇ ਦੁੱਧ ਤੇ ਪਾ ਲਿਆ, 3 ਸਾਲ ਦਾ ਕਰਕੇ ਦੇ ਦਿੱਤਾ। ਅੱਛਾ ਅੱਛਾ। ਦੁੱਧ ਮੁਸਲਮਾਨ ਮਾਂ ਨੇ ਪਿਆਇਆ? ਹਾਂ, ਉਹ ਫਿਰ ਸਿਆਪਾ ਪੈ ਗਿਆ। ਹਾਂ। ਜੇ ਕਿਹੜੀ ਪਿਆ ਨਾ ਤੇ ਸਾਡਾ ਹੁੱਕਾ ਪਾਣੀ ਬੰਦ ਕਰ ਦਿੱਤਾ, ਕਿਉਂ ਸਾਨੂੰ ਆਪਣੇ ਵੱਡਿਆਂ ਦੀ ਗੱਲ ਸੁਣੇ ਹਾਂਜੀ। ਕਰਨੇ ਆ ਅਸੀਂ ਕਿਹੜੇ ਉਸ ਟਾਈਮ ਸਾਂ। ਹਾਂਜੀ ਹਾਂਜੀ। ਉਹ ਹੁੱਕਾ ਪਾਣੀ ਬੰਦ ਕਰਤਾ ਜੇ ਨਾ ਗੈਰ ਮਜਮ ਨੂੰ ਦੁੱਧ ਪਿਆ ਦਿੱਤਾ। ਇਹ ਮੁਸਲਮਾਨਾਂ ਨੇ ਧਰਨਾ ਕਰ ਦਿੱਤਾ? ਮੁਸਲਮਾਨਾਂ ਵੀ ਇਹਨੇ ਇੱਕ ਸਿੱਖ ਨੂੰ ਕਿਉਂ ਪਾਲਿਆ, ਉਹਨੂੰ ਦੁੱਧ ਇਹਨਾਂ ਨੂੰ ਵਕਤ ਪੈ ਗਿਆ। ਅੱਛਾ। ਆਖਣ ਲੱਗੇ ਹੁਣ ਕੀ ਕਰੀਏ। ਇਹ ਬੜੇ ਆਲਮਾਂ ਕੋ ਭੱਜੇ ਨੱਸੇ। ਅੱਛਾ। ਭੱਜੇ ਨੱਸੇ ਤੇ ਉਹਨਾਂ ਆਖਿਆ ਬਈ ਇਹ ਬੰਦਾ ਗੁਨਾਹ ਤੋਂ ਪਾਕ ਜੰਮਦਾ, ਆਪਾਂ ਫੇਲਾਂ ਨਾ ਹੋ ਸਕਦਾ ਕੱਲ ਨੂੰ ਸਾਡੇ ਦੀਨ ਇਸਲਾਮ ਵਿੱਚ ਹੀ ਆ ਜਾਏ। ਇਹ ਕੋਈ ਇਹਨਾਂ ਦਾ ਤਾਂ ਜਾਨ ਛੁੱਟੀ ਸੀ। ਉਸ ਫਿਰ ਬੰਦੇ ਨੇ 2 ਦੇ ਪੁੱਤ ਤੇ 2 ਧੀਆਂ ਵਿਆਹ ਕੇ ਅਸੀਂ ਇੱਧਰ ਆਇਆ। ਅੱਜ ਤੱਕ ਉਹਨੇ ਸਾਡੇ ਨਾਲ ਪੂਰਾ ਸਾਥ ਦਿੱਤਾ। ਸਾਨੂੰ ਜਦੋਂ ਪਾਕਿਸਤਾਨ ਤੇ ਇੰਡੀਆ ਬਣਿਆ ਨਾ, ਉਹ ਨਾਲ ਹੀ ਸਾਡੇ ਪਿੰਡ ਸੀ, ਸਾਡੀਆਂ ਭਿੰਡੀਆਂ ਸੈਦਾਂ ਦੀਆਂ, ਤੇ ਨਾਲ ਹੀ 2 ਮੀਲ ਤੇ ਸੀ ਭਿੰਡੀਆਂ ਔਲਖਾਂ ਦੀਆਂ। ਔਲਖ ਜੱਟ ਸਨ, ਉਹ ਜੱਟਾਂ ਦਾ ਪਿੰਡ ਸੀ। ਉੱਥੇ ਉਹਦਾ ਸਾਂਢੂ ਰਹਿੰਦਾ ਸੀ, ਉਹਦਾ ਨਾਂ ਸੀ ਦੇਵਾ ਸਿੰਘ। ਅੱਛਾ। ਉਹਨੇ ਜਨਾਬ ਉੱਥੇ ਰਾਤ ਰਹਿ ਆ ਕੇ ਉੱਜੜ ਕੇ ਵੀ ਹੁਣ ਅੱਗੇ ਦਰਿਆ ਆ ਰਾਵੀ, ਤੇ ਦਰਿਆ ਬੜਾ ਚੜਿਆ ਸੀ। 2 ਰਾਤਾਂ ਰਹੇ ਉੱਥੇ। ਸਾਡਿਆਂ ਬੁੱਢਿਆਂ ਨੂੰ ਨੀਂਦ ਨਾ ਆਵੇ। ਉਹਨਾਂ ਆਖਣਾ, ਬੂਟਾ ਸਿੰਘ ਤੇ ਦੇਵਾ ਸਿੰਘ ਨੇ ਆਖਣਾ ਤੁਸੀਂ ਸਵੋ, ਅਸੀਂ ਤੁਹਾਡਾ ਪਹਿਰਾ ਦਿੰਦੇ ਹਾਂ। ਉਹਨਾਂ ਆਖਿਆ ਤੁਸੀਂ ਸਾਡਾ ਪਹਿਰਾ ਦਿਓ, ਜੇ ਮੁਲਕ ਸਾਨੂੰ ਪੈ ਗਿਆ ਸਾਨੂੰ ਵੜ ਦੇਣਾ ਨਾ ਰਾਤ, ਤੁਸੀਂ ਸਾਨੂੰ ਸਵਾਵੋ ਨਾ, ਸਾਨੂੰ ਜਾਗਦਿਆਂ ਰਹਿਣ ਦਿਓ। ਉਹਨਾਂ ਸਾਡੇ ਤੇ 2 ਰਾਤਾਂ ਪਹਿਰਾ ਦਿੱਤਾ, ਰਾਤ ਦਿਨ। ਰਾਵੀ ਲੰਘਾ ਕੇ ਬੇੜਿਆਂ ਤੇ ਪੂਰੇ ਪਾ ਕੇ ਰੋਇਆ ਬੜਾ, ਰਾਵੀ ਦੇ ਕੰਢੇ ਤੇ ਬੜਾ ਰੋਇਆ। ਉਹ ਜਿਹੜਾ ਬੂਟਾ ਸਿੰਘ? ਬੂਟਾ ਆਖਣ ਲੱਗਾ ਹੁਣ ਤੁਸੀਂ ਅੱਲਾ ਦੀ ਸੁਬਹ ਪਿਓ। ਮੈਂ ਇੰਨਾ ਪਿਆਰ ਸੀ, ਦੁੱਧ ਪਿਆ ਤੇ ਭਰਾ ਆਪਣਾ ਸਮਝਦਾ ਸੀ ਤੁਸੀਂ ਮੁਸਲਮਾਨ ਹੋ, ਸਿੱਖ ਸੀ। ਉਹ ਫਿਰ ਰਾਵੀ ਲੰਘ ਕੇ ਅੱਗੋਂ ਉਦੋਂ ਉੱਥੇ ਰਾਵੀ ਦੇ ਹੱਥ ਆ, ਉੱਥੇ ਫਿਰ ਲਾਗੇ ਕਾਲੇ ਖਤਾਈ ਪਿੰਡ, ਫਿਰ ਉੱਥੇ ਅਸੀਂ ਆਏ। ਆਖਣ ਲੱਗਾ ਤੁਸੀਂ ਹੁਣ ਚੱਲੇ ਹੋ ਨਾ, ਤੁਸੀਂ ਜਿਹੜੇ ਪਿੰਡ ਜਾ ਕੇ ਬਹਿਣਾ, ਜ਼ਿਲ੍ਹੇ 'ਚ ਬਹਿਣਾ, ਤੁਸੀਂ ਮੈਨੂੰ ਚਿੱਠੀ ਪਾਓਗੇ ਤੇ ਫਿਰ ਮੈਂ ਤੁਹਾਨੂੰ ਚਿੱਠੀ ਪਾਵਾਂਗਾ। ਮੈਂ ਉਸ ਤਰ੍ਹਾਂ ਕਿੱਥੇ ਚਿੱਠੀ ਪਾਵਾਂ, ਕੀ ਪਤਾ ਕਿੱਥੇ ਤੁਸੀਂ ਬਹਿਣਾ, ਕਿੱਥੇ ਬਹਿਣਾ। ਫਿਰ ਅਸੀਂ ਉੱਥੋਂ ਜਨਾਬ ਉੱਠੇ ਹਾਂ, ਕਾਲੇ ਖਤਾਈ ਆਇਆ। ਅੱਛਾ ਚਾਚਾ ਜੀ। ਹਾਂਜੀ। ਤੁਸੀਂ ਜਦੋਂ ਆਪਣੇ ਪਿੰਡੋਂ ਉੱਥੇ ਰਹਿ ਰਹੇ ਸੋ, ਤੁਹਾਨੂੰ ਵਕਤ ਪਤਾ ਲੱਗਾ ਕਿ ਹੁਣ ਜਾਣਾ ਇੱਥੇ, ਜਾਂ ਪਹਿਲਾਂ ਰੌਲਾ ਪਿਆ ਸੀ? ਸਾਨੂੰ ਪਤਾ ਲੱਗਾ ਸੀ ਰੌਲਾ ਤੇ 6 ਮਹੀਨੇ ਪਹਿਲੋਂ ਪੈ ਗਿਆ ਸੀ।
6 ਮਹੀਨੇ ਪਹਿਲਾਂ ਪਰ ਦੁਨੀਆ ਦੇ ਹਣਾ ਰੌਲਾ ਹੀ ਆ ਕੋਈ ਨੀ ਉੱਠਣਾ ਉੱਠਣਾ 4 ਦਿਨ ਦਾ ਰੌਲਾ ਹਾਂ ਅਯਮ ਨਹੀਂ ਹੋ ਇੰਨੀ ਦੇਰ ਦੇ ਅਸੀਂ ਬੈਠੇ ਕਿਹੜਾ ਉੱਠ ਜਾਣਾ ਹਾਂ ਉਹ ਫਿਰ ਨਾ ਇਹ ਸਾਡਾ ਜਿਹੜਾ ਨਾਨਾ ਸੀ ਨਾ ਮੇਰਾ ਅੱਛਾ ਉਦੋਂ ਸਾਨੂੰ ਠਾਣਾ ਲੱਗਦਾ ਸੀ ਲੋਪੋਗੇ ਇਹ ਠਾਣੇ ਗਿਆ ਤੇ ਉਦੋਂ 14 ਅਗਸਤ ਵਾਲੇ ਦਿਨ ਜਾ ਕੇ ਠਾਣੇ ਇਹ ਗੱਲਾਂ ਕਰਦੇ ਨੇ ਵੀ ਅੱਜ ਪਾਕਿਸਤਾਨ ਦਾ ਐਲਾਨ ਹੋ ਗਿਆ ਤੇ ਸਾਨੂੰ ਉੱਠਣਾ ਪੈਣਾ ਉਦੋਂ ਹਰ ਰੋਜ਼ੇ 27ਵੀਂ ਤੇ ਮੇਰਾ ਖਿਆਲ ਐਲਾਨ ਹੋਇਆ ਅੱਛਾ ਜੀ ਤੇ ਈਦੋਂ 2 ਦਿਨ ਬਾਅਦ ਅਸੀਂ ਪੜ੍ਹ ਕੇ ਨਿਕਲ ਆਏ ਹਾਂ ਤੇ ਆਪਣੇ ਪਿੰਡ ਵਿੱਚ ਹਮਲਾ ਤਾਂ ਨਹੀਂ ਸੀ ਹੋਇਆ ਨਾ ਕੋਈ ਹਮਲਾ ਨਾਲ ਦੇ ਪਿੰਡ ਪੈ ਤੇ ਨਹੀਂ ਲੁੱਟਣ ਲੁੱਟਣ ਨਾ ਅੱਗੇ ਸਾਡੇ ਆਏ ਪਿੰਡ ਵਰਿਆ ਅੱਛਾ ਛੋਟਾ ਜਿਹਾ ਪਿੰਡ ਸੀ ਅੱਛਾ ਜੀ ਉੱਥੇ ਅੱਗਾਂ ਲਾਈਆਂ ਉੱਥੇ ਘਰ ਵੀ ਥੋੜੇ ਹੁਣ ਮੁਸਲਮਾਨ ਹੈਗੇ ਨੇਰੇ ਮੁਸਲਮਾਨ ਸਨ ਉੱਥੇ ਪਰੇ ਨਾਲ ਹੀ ਪਿੰਡ ਸੀ ਉੱਥੋਂ ਦੇ ਸਿੱਖ ਬਦਮਾਸ਼ ਪੈ ਪੂ ਕੇ ਉਹਨਾਂ ਮਸਜਿਦ ਨੂੰ ਵੀ ਅੱਗ ਲਾਤੀ ਉਹ ਫਿਰ ਛੇਤੀ ਨਿਕਲ ਗਏ ਉਹ ਸਾਥੋਂ ਲੁੱਚੇ ਲਫੰਗੇ ਜਿਵੇਂ ਉਹ ਵਰਿਆਂ ਵਾਲੇ ਜਿਹੜੇ ਲੋਕ ਸਨ ਉਹ ਛੇਤੀ ਨਸ ਭੱਜ ਗਏ ਅਸੀਂ ਸਾਡਾ ਪਿੰਡ ਸੀ ਵਾਹਵਾ ਮੁਸਲਮਾਨਾਂ ਦਾ ਇਹ ਫਿਰ ਤਾਂ ਬੱਲਾ ਨਿਕਲਿਆ ਪਾਪਾ ਜੀ ਆਪਣੇ ਪਿੰਡ ਤੁਹਾਡੇ ਵਾਲੇ ਮਸਜਿਦ ਨੂੰ ਕੋਈ ਨੁਕਸਾਨ ਪਹੁੰਚਾਇਆ ਉਸ ਟਾਈਮ ਆਗੂ ਕਿਤੇ ਲੱਗ ਹੁਣ ਤਾਂ ਮੈਂ ਗਿਆ ਸਨ 83 'ਚ ਤੇ ਮੈਨੂੰ ਆਪ ਉਹਨਾਂ ਨੇ ਆਖਿਆ ਵੇਖ ਤੁਹਾਡੇ ਮਸਜਿਦ ਦਾ ਮੰਦਰ ਬਣਾਇਆ ਤੁਹਾਡੀ ਵੀ ਅਸਾਂ ਇਹ ਇਬਾਦਤਖਾਨਾ ਸੀ ਅਸਾਂ ਵੀ ਇਬਾਦਤਖਾਨਾ ਬਣਾਇਆ ਉਹ ਗੱਲ ਕਰਨੇ ਆ ਤੇ ਜਿਹੜੇ ਤੁਹਾਡੇ ਹੋਰ ਖੱਤਰੀ ਹੋਰ ਉਹਨਾਂ ਤੋਂ ਇਲਾਵਾ ਸਿੱਖਾਂ ਦੇ ਕੋਈ ਨਾਂ ਆਉਂਦੇ ਤੁਹਾਨੂੰ ਇਹ ਬੂਟਾ ਸਿੰਘ ਤੋਂ ਇਲਾਵਾ ਖਾਨ ਨਾਮ ਆਉਂਦੇ ਆ ਦੱਸੋ ਜੀ ਉਹ ਵੀ ਕਿਹੜੇ ਇੱਕ ਨਾ ਪੂਰਨ ਸਿੰਘ ਸੀ ਅੱਛਾ ਜੀ ਇੱਕ ਨਾ ਸੀ ਇਹ ਮੋਹਨ ਸਿੰਘ ਅੱਛਾ ਇੱਕ ਦਾ ਨਾਂ ਸੀ ਵੀਰ ਸਿੰਘ ਹਾਂ ਤੇ ਇੱਕ ਦਾ ਨਾਂ ਸੀ ਯਾਰ ਭੁੱਲ ਜਾਂਦੇ ਨਾਂ ਵੀ ਟਾਈਮ ਇਹ ਬਜ਼ੁਰਗੋ ਬੜਾ ਹੋ ਗਿਆ ਨਾ 76 ਸਾਲ ਦੇ ਹੋ ਗਏ ਨਾ 76 ਸਾਲ ਹੋ ਗਏ ਤੇ ਮੇਰੀ ਉਮਰ ਆ 85 ਸਾਲ ਹੁਣ ਜੇਨ ਵੀ ਨਹੀਂ ਕੰਮ ਨਿੱਕਾ ਇੱਕ ਨਾ ਬਰਕਤ ਸੀ ਇੱਕ ਦਾ ਨਾਂ ਸੀ ਬਰਕਤ ਤੇ ਤਾਰਾ ਦੋਵੇਂ ਭਰਾ ਸਨ ਅੱਛਾ ਹਾਂ ਸਾਈ ਸਨ ਉੱਥੋਂ ਦੇ ਉਹਨਾਂ ਦੇ ਨਾਂ ਯਾਦ ਸਨ ਇੱਕ ਨਾਂ ਸੀ ਆਤੂ ਅੱਛਾ ਇੱਕ ਨਾਂ ਸੀ ਲਛਮਣ ਸਾਹਿਬ ਉਹਨਾਂ ਦਾ ਵੀ ਨਾਂ ਇਹੋ ਸਨ ਇਹਨਾਂ ਵਾਲੇ ਸਿੱਖਾਂ ਵਾਲੇ ਭਾਗ ਸਿੰਘ ਇਸ ਤਰ੍ਹਾਂ ਕਰਕੇ ਨਾਂ ਬੜੇ ਸਨ ਤੇ ਹੁਣ ਅੱਗੋਂ ਨਵੀਂ ਪੌਜ ਆ ਅੱਛਾ ਬਜ਼ੁਰਗੋ ਮੁਸਲਮਾਨਾਂ ਦਾ ਤੁਹਾਡੇ ਸਿੱਖਾਂ ਦਾ ਕੋਈ ਵਰਤੋਂ ਭਾਜੀ ਆਇਆ ਸੀ ਮਿਲਣ ਸਿੱਖਾਂ ਨਾਲ ਸਾਡੀ ਆਇਆ ਸੀ ਪਰ ਅਸੀਂ ਜੰਨੇ ਜਾਂਦੇ ਸੀ ਨਾ ਜਿਹੜਾ ਬੂਟਾ ਸਿੰਘ ਸੀ ਨਾ ਅੱਗੇ ਕੁੜਮਾਂ ਨੂੰ ਆਖ ਦਿੰਦੇ ਪਹਿਲਾਂ ਹੀ ਮੇਰੀ ਅੱਧੀ ਜਾਨ ਮੁਸਲਮਾਨਾਂ ਦੀ ਆਉਣੀ ਜੇ ਮੇਰੀ ਰੋਟੀ ਮੁਸਲਮਾਨ ਨਾਲ ਅੱਧੀ ਹੋਵੇ ਇੱਕ ਜੰਜ ਨਾ ਮੈਂ ਵੀ ਮੁਸਲਮਾਨ ਪਕਾਵੇ ਹਾਂ ਸਾਡੇ ਪਿੰਡ ਸੀ ਸੈਦਾਂ ਦਾ ਮਾਲਕ ਉਹ ਸੈਦਾਂ ਦਾ ਪਿੰਡ ਸੀ ਉਹ ਸਈਦ ਮਾਲਕ ਨਾਲ ਕੰਮਕਾਰ ਕਰਕੇ ਸੁਨਿਆਰਾ ਸੀ ਉਹਦੇ ਕੋਲ ਪੈਸੇ ਜਮ੍ਹਾਂ ਰਹਿੰਦੇ ਹਨ ਉਹ ਜਨਾਬ ਆ ਜਾਂਦਾ ਸੀ ਜਿੱਥੇ ਕੁੜੀ ਦਾ ਜਾਂ ਪੌਦਾ ਕਰਦਾ ਸੀ ਮੇਰੇ ਅੱਧੇ ਮੁਸਲਮਾਨ ਜੇ ਫਿਰ ਰੋਟੀ ਮੁਸਲਮਾਨ ਨਾਲ ਪੱਕਣੀ ਫਿਰ ਮੈਂ ਆਪ ਇੱਕ ਜੰਜ ਨਾਲ ਗਿਆ ਦਰਬਾਰ ਸਿੰਘ ਉਹਦਾ ਪੁੱਤ ਸੀ ਉਹਦੀ ਜੰਜ ਨਾਲ ਗਿਆ ਤੁਸੀਂ ਗਏ ਉਹਦੀ ਜੰਜ ਨਾਲ ਖੁਦ ਗਿਆ ਦਰਬਾਰ ਸਿੰਘ ਉਹਦੇ ਮੁੰਡੇ ਦਾ ਮੁੰਡੇ ਦਾ ਨਾਂ ਸੀ ਇੱਕ ਵੱਡੇ ਨਾਲ ਕਰਤਾਰ ਸਿੰਘ ਛੋਟੇ ਨਾਲ ਦਰਬਾਰ ਸਿੰਘ ਉਹ ਛੋਟੇ ਦਾ ਸ਼ਿੰਗਾਰਾ ਸਿੰਘ ਉਹਦੇ ਛੋਟੇ ਦੇ ਸਾਥ ਕੀ ਉਹਦਾ ਨਾਮ ਮਹਿੰਦਰ ਸਿੰਘ ਉਹਦੇ ਪੰਜਵੇਂ ਦਾ ਨਾਂ ਸੀ ਸ਼ਿੰਗਾਰਾ ਨਾ ਚੰਨਾ ਗੁਰਚਰਨ ਸਿੰਘ ਹਾਂ ਉਹ ਮੈਂ ਦਰਬਾਰ ਸਿੰਘ ਦੀ ਜੰਜ ਨਾਲ ਗਿਆ ਸਾਂ ਮੈਨੂੰ ਇੰਨੀ ਗੱਲ ਯਾਦ ਜੰਜ ਸੀ ਉਹਦਾ ਨਾਮ ਦਰਬਾਰ ਸਿੰਘ ਸੀ ਭਲਵਾਨ ਸੀ ਉਹ ਅੱਛਾ ਉਹ ਬੂਟਾ ਸਿੰਘ ਦਾ ਮੁੰਡਾ ਸੀ ਹਾਂ ਮੁੰਡਾ ਸੀ ਉਹ ਫਿਰ ਗਰਮੀਆਂ ਬਾਬੇ ਉਸੇ ਬੂਟੇ ਸਿੰਘ ਦਾ ਜਿਹਨੂੰ ਦੁੱਧ ਪਿਆ ਸੀ ਅੱਛਾ ਉਹ ਫਿਰ ਤੁਸੀਂ ਉਹਦੇ ਮੁੰਡੇ ਦੀ ਜੰਜ ਨਾਲ ਉਹਦਾ ਮੁੰਡਾ ਜਿਹੜਾ ਦਰਬਾਰਾ ਸੀ ਉਹਨੇ ਬੜੇ ਸ਼ੌਕ ਨਾਲ ਪਾਇਆ ਜਵਾਨ ਸੀ 6 ਫੁੱਟਾ ਜਵਾਨ ਸੀ ਬੜਾ ਕਿਤੇ ਇੱਥੇ ਆ ਜਾਣ ਤੁਹਾਨੂੰ ਮੈਂ ਵਿਖਾਲਾਂ ਜਿਵੇਂ ਅੰਗਰੇਜ਼ ਹੁੰਦੇ ਨੇ ਬਿੱਲੇ ਤੇ ਗੋਰੇ ਨਿਸ਼ੋ ਦੇ 6 ਫੁੱਟ ਦੇ ਜਵਾਨ ਤੇ ਉਹ ਨਾ ਮੈਂ ਜਾਣ ਨਾ ਗਿਆ ਸਾਂ ਸਾਡੇ ਮੁਸਲਮਾਨ ਬੜੇ ਗਏ ਸਨ ਮੈਨੂੰ ਇੰਨੀ ਗੱਲ ਯਾਦ ਹੈ ਜਾਣੇ ਕੋਠਿਆਂ ਤੇ ਵਾਢੀਆਂ ਦੇਣ ਸਨ ਅੱਛਾ ਤੇ ਵਾਜਾ ਥੱਲੇ ਵੱਜਦਾ ਸੀ ਤੂਤੀਆਂ ਜੀਆਂ ਇੰਜ ਜਿਵੇਂ ਹੁਣ ਵੱਜਦੇ ਹਾਂ ਇੰਜ ਵੱਜਦਾ ਸੀ ਤੇ ਉੱਤੋਂ ਬੰਦੇ ਪੈਸੇ ਸੁੱਟਦੇ ਹਨ ਥੱਲੇ ਤੇ ਮੈਂ ਛੋਟਾ ਸਾਂ ਮੇਰਾ ਜਿਹੜਾ ਦਾਦਾ ਸੀ ਨਾ ਮੇਰਾ ਬਾਪ ਵੀ ਗਿਆ ਸੀ ਜਾਂਦਾ ਅੱਛਾ ਉਹ ਆਪਣੇ ਗੋਡੇ ਉੱਤੇ ਪੱਗ ਬੰਨ ਕੇ ਮੇਰੇ ਸਿਰ ਤੇ ਰੱਖਦੇ ਹਨ ਪੱਗ ਉਹਨਾਂ ਦੀਆਂ ਪੱਗਾਂ ਬੜੀਆਂ ਬੰਨਦੇ ਹਨ ਤੇ ਉਹਨਾਂ ਫਿਰ ਪੱਗ ਬੰਨ ਕੇ ਮੇਰੇ ਸਿਰ ਤੇ ਮੇਰੇ ਨਾਲ ਪੈਸੇ ਦਵਾਉਣੇ ਨਾਲ ਉਹ ਦਰਬਾਰ ਸਿੰਘ ਦੇ ਜੰਜ ਕਿੱਥੇ ਗਈ ਸੀ ਪਤਾ ਯਾਦ ਜੰਜ ਉਹ ਹੈਗਾ ਸੀ ਗੁਰਦਾਸਪੁਰ ਜ਼ਿਲ੍ਹੇ 'ਚ ਪਿੰਡ ਦਾ ਨਾਮ ਮੈਨੂੰ ਭੁੱਲ ਗਿਆ ਇਹ ਜ਼ਿਲ੍ਹਾ ਗੁਰਦਾਸਪੁਰ ਪਿੰਡ ਨੂੰ ਲੱਗਦਾ ਸੀ ਤੇ ਪਿੰਡ ਤੋਂ ਕਿੰਨੀ ਕੁ ਦੂਰ ਹੋਣਾ 10-15 ਕਿਲੋਮੀਟਰ ਆ ਸੀ ਵੀ ਜ਼ਿਆਦਾ ਹੈ ਜਿਵੇਂ ਸ਼ੇਖਪੁਰ ਆਪਾਂ ਨੂੰ ਜ਼ਿਆਦਾ ਹੀ ਹੋਣਾ ਸਗੋਂ ਇੰਨਾ ਕੀ ਹੋਣਾ ਉੱਥੇ ਗਈ ਮੈਨੂੰ ਪਿੰਡ ਦਾ ਨਾਮ ਮੈਨੂੰ ਆਉਂਦਾ ਸੀ ਤੇ ਜੰਜਾਂ ਵਿੱਚ ਕੀ ਦਿੰਦੇ ਆ ਖਾਣ ਖੂਣ ਵਾਸਤੇ ਜੰਜਾਂ ਜਦੋਂ ਰੋਟੀ ਚੌਲ ਹੀ ਦਿੰਦੇ ਹਨ ਗੋਸ਼ਤ ਨਹੀਂ ਸਨ ਉਹ ਲੋਕ ਖਾ ਅੱਛਾ
ਚੌਲ ਚੌਲ ਮਿੱਠੇ ਗੁੜ ਦੇ ਉੱਤੇ ਉਹਦੇ ਕੀ ਪਾਉਂਦੇ ਹਾਂ? ਉੱਤੇ ਘਿਓ? ਲੂਣ ਵਾਲੇ ਚੌਲ ਹੋਣੇ ਜਾਂ ਘਿਓ ਖੰਡ ਪਾ ਲੈਣੀ, ਅੱਛਾ ਅੱਛਾ, ਇਹੋ ਕੋਈ ਸਹੀ ਹੁਣ ਵਾਲੀਆਂ ਖੁਰਾਕਾਂ ਨਹੀਂ ਸਨ, ਸਾਦੀ ਤੇ ਰੋਟੀ ਸੀ। ਮਿੱਠਾ ਵੀ ਨਾਲ ਬਣਾਉਂਦੇ ਹਾਂ ਜਾਂ ਜਲੇਬ ਮਿੱਠਾ ਨਾਲ ਜਾਂ ਮੈਂ ਤੇ ਕੋਈ? ਨਹੀਂ ਖਾਦਾ, ਜਲੇਬ ਜਲੂਬ ਕੱਢ ਲੈਂਦੇ ਆ ਅੱਛਾ ਅੱਛਾ ਆ ਜਿਹੜੇ ਪੁੱਜਦੇ ਬੰਦੇ ਹਨ, ਮਾੜਿਆਂ ਨੇ ਕੀ ਕੱਢਣੀ ਉਹਦਾ। ਅੱਛਾ ਅੱਛਾ ਅੱਛਾ। ਇਹ ਹੋਰ ਤੇ ਉਹ ਤੁਸੀਂ ਫਿਰ ਉਹ ਆਪਣਾ ਜਿਹੜਾ ਘਰ ਹੈ ਤੁਹਾਡੇ ਵੱਡੇ, ਹਾਂ ਘਰ ਕਿਹਦੇ ਹਵਾਲੇ ਕਰਕੇ ਇਹਨਾਂ ਬੂਟੇ ਸਿੰਘਾਂ ਨੂੰ ਦੇਤਾ ਵੀ ਨਾ। ਹਾਂ? ਬੂਟਾ ਸਿੰਘ ਤੇ ਰੋਂਦਾ ਸੀ, ਉਹਨੂੰ ਤੇ ਕੋਈ ਉਹ ਤੁਹਾਨੂੰ ਆਪਣਾ ਆਂਤ ਨਹੀਂ ਦਿੰਦਾ ਹੋਣਾ ਤੁਹਾਡੇ ਫਿਰ ਉਹ ਤੇ ਲਿਓ ਮੈਂ ਰੋਂਦਾ ਸੀ, ਹੈਂ? ਉਹ ਤੇ ਆਂਦਾ ਸੀ ਹੁਣ ਰੱਬ ਦੀ ਕੀਤੀ ਆ, ਹੁਣ ਮੈਂ ਤੁਹਾਨੂੰ ਰੱਖ ਨਹੀਂ ਸਕਦਾ, ਹੁਣ ਕੀ ਕਰਾਂ ਮੈਂ। ਉਹ ਫਿਰ ਆਪਣੇ ਜਿਹੜੇ ਘਰ ਸਨ ਸਾਡੇ, ਹੂੰ ਉਹ ਫਿਰ ਜਿਹੜੀ ਸ਼ੈ ਲਿਆਉਣੀ ਸੀ ਚੁੱਕ ਕੇ ਲਿਆਂਦੀ, ਹੂੰ, ਮੰਜੀਆਂ ਉਹ ਵੀ ਦਰਿਆ ਤੇ ਸੁੱਟ ਆਏ, ਉਹ ਉੱਥੇ ਸੁੱਟ ਦਿੱਤੇ। ਦਾਣੇ ਦੂਣੇ ਲਿਆਂਦੇ ਜਿੰਨੇ ਗਾਂ ਗੱਡੇ ਹਨ ਆਪਣੇ, ਅੱਛਾ, ਗੱਡਿਆਂ ਤੇ ਤੁਸੀਂ ਨਿਕਲੇ ਸੋ? ਗੱਡਿਆਂ ਤੇ ਨਿਕਲੇ, ਭਾਜੜ ਲੱਦੀ ਬਥੇਰੀ, ਪਰ ਅੱਗੋਂ ਦਰਿਆ ਲੰਘਣਾ ਬੜਾ ਔਖਾ ਸੀ। ਅੱਛਾ ਜੀ, ਉੱਥੋਂ ਤੁਸੀਂ ਨਿਕਲੇ ਜਦੋਂ ਪਿੰਡੋਂ ਬੇੜਿਆਂ ਸਾਰੇ ਥਾਂ ਪਿੰਡ ਦੇ ਇਕੱਠੇ ਸਨ? ਜਿੰਨੇ ਸਾਰੇ ਪਿੰਡ ਦੇ ਇਕੱਠੇ, ਅੱਗੋਂ ਦਰਿਆ ਲੰਘਦੇ ਗਏ ਆ ਤੇ ਖਿਲਰਦੇ ਗਏ, ਖਿਲਰ ਗਏ। ਜਿੱਧਰ ਜਿੱਧਰ ਕਿਸੇ ਦੀ ਅੱਛਾ ਵਾਸਤਾ ਹੈ ਸੀ ਉਧਰ ਉਧਰ ਤੁਰ ਗਿਆ, ਸਾਡਾ ਵਾਸਤਾ ਕੋਈ ਨਹੀਂ ਇੱਧਰ ਹੈਗਾ। ਅੱਛਾ ਅੱਛਾ ਜੀ, ਉੱਥੇ ਜਦੋਂ ਤੁਸੀਂ ਆਪਣੇ ਪਿੰਡੋਂ ਨਿਕਲ ਕੇ ਜਾ ਰਹੇ ਹੋ ਹਾਂਜੀ, ਤੇ ਦਰਿਆ ਜਾਂਦੇ ਦਾ ਕੋਈ 1-2 ਦਿਨ ਲੱਗੇ ਜਾਂ? ਨਾ ਨਾ ਹਾਂ, ਲੱਗੀ ਸੀ ਦਰਿਆ? ਬਈ ਐਸ ਵੇ ਉੱਠੇ ਆ ਅੱਛਾ ਪਿਛਲੇ ਟਾਈਮ ਤੇ ਭਿੰਡੀਆਂ ਔਲਖਿਆਂ ਬਹਿ ਗਏ, ਅੱਛਾ ਜੀ, ਉੱਥੇ 2 ਰਾਤਾਂ ਰਹੇ, ਦਰਿਆ ਬੜਾ ਚੜਿਆ, ਹਾਂ ਲੱਗਣਾ ਸੀ ਬੇੜਿਆਂ ਤੇ ਸੀ। ਬੇੜਿਆਂ ਤੇ? ਦਰਿਆ ਬੜਾ ਚੜਿਆ, ਅੱਛਾ ਉਥੋਂ ਫਿਰ 2 ਰਾਤਾਂ ਰਹਿ ਕੇ ਫਿਰ ਆਖਣ ਲੱਗੇ ਵੀ ਫਲਾਣੇ ਥਾਂ ਚਲੋ, ਆ ਪੱਤਣ ਤੇ ਬੜੇ ਜਸੇ ਪੈਂਦੇ ਨੇ। ਅੱਛਾ, ਇਹ ਫਿਰ ਜਿਉਂ ਨਾਲ ਨਾਲ ਦਰਿਆ ਦੇ ਗੱਡੇ ਤੋਰੇ ਨੇ, ਕਾਲਾ ਖਤਾਈ ਕੋ ਔਲੀਆਪੁਰ ਪਿੰਡ ਸੀ, ਰਾਵੀ ਤੋਰਲੇ ਬਨੇ, ਉੱਥੇ ਪੱਤਣ ਸੀ, ਅੱਛਾ। ਉਥੋਂ ਅਸੀਂ ਫਿਰ ਲੰਘਿਆ ਬੇੜਿਆਂ ਤੇ, ਫਿਰ ਗੱਡੇ ਮੰਜੀਆਂ। ਉੱਥੋਂ ਆਉਂਦਿਆਂ ਤੱਕ ਪਿੰਡੋਂ ਉੱਥੇ ਪਤਨ ਤੱਕ ਆਉਂਦਿਆਂ ਰਾਹ 'ਚ ਤਾਂ ਨਹੀਂ ਹਮਲਾ ਹੋਇਆ? ਨਾ ਕੋਈ ਲੁੱਟਣ ਵਾਲੇ ਨਹੀਂ ਹਾਂ, ਪਏ? ਕੋਈ ਨਹੀਂ ਪਿਆ ਸਾਨੂੰ। ਅੱਛਾ, ਪਤਨ ਸਾਡੇ ਨਾਲ ਉਹ ਸਨ ਹਿਫਾਜ਼ਤੀ, ਗੋਰਖੇ ਵਗੈਰਾ? ਨਹੀਂ ਨਹੀਂ ਫੌਜ ਕੋਈ ਨਹੀਂ, ਸਾਡੇ ਪਿੰਡ ਦੇ ਬੰਦੇ ਆ, ਬੂਟਾ ਸਿੰਘ ਵਗੈਰਾ? ਹਾਂ, ਅੱਛਾ, ਬੂਟਾ ਸਿੰਘ ਤੁਹਾਡੇ ਨਾਲ ਆਇਆ ਤੁਹਾਨੂੰ ਛੱਡਣ? ਸਾਡੇ ਨਾਲ ਦਰਿਆ ਪਤਨ ਤੱਕ ਲੰਘਾ, ਆਇਆ? ਦਰਿਆ ਲੰਘਾ ਕੇ ਤੇ ਰੋ ਕੇ ਜੱਫੀਆਂ ਪਾ ਕੇ ਆਖਾਂਗਾ ਹੁਣ ਤੁਸੀਂ ਅੱਲਾ ਦੇ ਸਪੁਰਦ, ਤੁਸੀਂ ਹੁਣ ਜਾਓਗੇ, ਮੈਨੂੰ ਚਿੱਠੀ ਪਾਓਗੇ, ਕਿੱਥੇ ਕਿਹੜੇ ਜ਼ਿਲ੍ਹੇ ਬੈਠੇ ਹੋ, ਕਿਹੜਾ ਪਿੰਡ ਆ, ਤੇ ਫਿਰ ਮੈਂ ਤੁਹਾਨੂੰ ਪਾਵਾਂਗਾ। ਫਿਰ ਤੁਸੀਂ ਉੱਥੋਂ ਕ੍ਰਾਸ ਕਰਕੇ ਆਣ ਕੇ ਇਸੇ ਪਿੰਡ ਬਹਿ ਗਏ ਫਿਰ ਉੱਥੇ? ਅਸੀਂ ਫਿਰ ਉੱਥੋਂ ਉੱਠੇ ਆ, ਕਾਲੇ ਖੱਤੇ 2 ਰਾਤਾਂ ਰਹੇ ਆ, ਅੱਛਾ, ਉੱਥੋਂ ਉੱਠੇ ਆ, ਉੱਥੇ ਨਹੀਂ ਸਾਡਾ ਗੁਜ਼ਾਰਾ ਹੁੰਦਾ, ਹਾਂਜੀ, ਬਾਰਿਸ਼ਾਂ ਬੜੀਆਂ, ਉੱਥੇ ਲਾਗੇ ਪਖਿਆਲਾ ਪਿੰਡ ਆ, ਹੂੰ, ਇੱਥੇ ਕਾਲੇ ਖਤਾਈ ਦੇ ਨਾਲ ਹੀ 2 ਮੀਲ ਹਟਵਾ, ਆ ਜਾਓ ਇੱਧਰ ਭਾਈ। ਉਹ ਜਨਾਬ ਫਿਰ ਅਸੀਂ ਉੱਥੇ ਰਹੇ ਆ 20 ਦਿਨ ਪੂਰੇ। ਫਿਰ ਬੁੱਢੇ ਸਾਡੇ ਨੱਸਣੇ, ਅੱਛਾ, ਵੀ ਦਫ਼ਤਰ ਬਣਾਏ ਸੁਣਾਉਣ ਵੀ ਕਿੰਨੀ ਕੁ ਨਫਰੀ ਆ ਤੁਹਾਡੇ ਕੋਲ, ਕਿਹੜੇ ਪਿੰਡ ਤੁਹਾਨੂੰ ਸਿੱਖਾਂ ਦੇ ਘੱਲੀਏ, ਕਿੰਨੀ ਕੁ ਨਫਰੀ ਆ, ਰਕਬਾ ਵੀ ਤੁਹਾਨੂੰ ਦੇਣਾ। ਹੂੰ, ਇਹਨਾਂ ਫਿਰ ਆਉਣਾ, ਫਿਰ ਸਾਨੂੰ ਉੱਥੇ ਪਖਿਆਲੇ ਪਿੰਡ ਉਹਨਾਂ ਆ ਕੇ ਦੱਸਿਆ ਵੀ ਜ਼ਿਲ੍ਹੇ ਸ਼ੇਖੂਪੁਰ 'ਚ ਸੋਂਦੇ ਦਾ ਕੋਟ ਆ, ਉਸ ਦਾ ਆਰਡਰ ਹੋਇਆ। ਅਸੀਂ ਫਿਰ ਉੱਥੋਂ ਤੁਰਿਆ ਪਾ, ਉੱਥੇ ਅਸੀਂ ਰਹੇ 20 ਦਿਨ, ਔਖੇ ਬੜੇ, ਰੋਜ਼ ਮੀਂਹ, ਸਾਨੂੰ ਕੋਈ ਹਾਲ ਨਹੀਂ ਸੀ। ਸਾਡੀਆਂ ਮਾਵਾਂ ਨੇ ਆਟਾ ਦਾਣਾ ਤੇ ਡੰਗਰਾਂ ਤੇ ਲੱਦਿਆ ਸੀ, ਸਾਨੂੰ ਬਾਲਣ ਦੀ ਬੜੀ ਤੰਗੀ, ਅੱਗ ਨਾ ਬਾਲਣ ਨੂੰ ਬਾਲਣ ਅੱਛਾ ਜੀ, ਜਦੋਂ ਪਤਨ ਚਨਾ ਤੁਸੀਂ ਉਹ ਕੀਤਾ ਪਾਰ, ਉਦੋਂ ਤਾਂ ਨਹੀਂ ਰੁੜੇ ਰੜੇ ਕੋਈ ਨਾਮ? ਨਾ ਕੋਈ ਨਾ, ਰਾਵੀ ਕਿਹੜੀ ਸੀ ਜਿੱਥੋਂ ਤੁਸੀਂ ਕ੍ਰਾਸ ਕੀਤਾ? ਨਾ ਇਹ ਬੇੜਿਆਂ ਤੇ ਅਮਨ ਮਾਲ ਮਾਲ ਕ੍ਰਾਸ ਹੋ ਗਿਆ ਸਹੀ? ਮਾਲ ਡੰਗਰ ਵੀ ਅਸੀਂ ਲੈ ਆਏ ਸਾਂ। ਅੱਛਾ ਅੱਛਾ, ਹਾਂ, ਅਮਨ ਨਾ ਆਇਆ, ਆਗੇ ਕ੍ਰਾਸ ਕਰ ਲਿਆ? ਬਿਲਕੁਲ ਐ ਅਮਨ, ਇੱਕ ਬੰਦਾ ਮਰ ਗਿਆ ਸੀ, ਉਹ ਰਾਵੀ 'ਚ ਰੋਡ ਕੇ ਪਾਣੀ ਨਾਲ ਜਾਂ ਉਂਝ? ਨਹੀਂ ਉਹਨੂੰ ਵੀ ਨਾ ਘੱਲਿਆ ਸੀ ਵੀ ਜਾ ਉੱਥੇ ਪੱਤਣ ਦਾ ਪਤਾ ਲਿਆ, 2-3 ਬੰਦੇ ਆਏ ਹਨ ਵੀ ਜੇ ਪੱਤਣ ਦਰਿਆ ਲੱਥਾ ਵਿੱਚ ਚਲੀਏ, ਉਹਨੂੰ ਅੱਗੇ ਸਿੱਖ ਪੈ ਗਿਆ। ਅੱਛਾ ਅੱਛਾ, ਉਹਨੂੰ ਇੱਕ ਦੂਜੇ ਭੱਜ ਆਏ, ਇੱਕ ਨੂੰ ਬਰਸ਼ੀ ਵੱਜੀ, ਚੁੱਕ ਕੋ ਲਿਆ। 2-3 ਜਣੇ ਗਏ ਸਨ? 3 ਜਣੇ ਗਏ ਹਨ, ਇੱਕ ਸ਼ਹੀਦ ਹੋ ਗਿਆ, ਹਾਂ ਇੱਕ ਉਹਦੀ ਲਾਸ਼ ਨੂੰ ਚੁੱਕ ਕੇ ਲਾਏ 2 ਜਣੇ? ਫਿਰ ਜਿੰਦਾ ਹੀ ਚੁੱਕ ਕੇ ਲੈ। ਅੱਛਾ ਅੱਛਾ, ਜੇ ਜ਼ਖਮੀ ਹੋ ਗਿਆ ਬਾਬਾ ਜ਼ਖਮੀ? ਉਹ ਫਿਰ ਅੱਗੋਂ ਦਰਿਆ ਰਾਵੀ ਲੰਘ ਕੇ ਨਿਕਲ ਗਏ। ਅਸੀਂ ਤੇ ਆਪਣੇ ਠਾਰਾਂ ਤੇ ਜਾਣਾ, ਸਾਡੀ ਠਾਰ ਇੱਧਰ ਹੈ ਕੋਈ ਨਹੀਂ, ਉਹਨਾਂ ਦੀ ਠਾਰ ਸੀ ਆਧੀਆਂ। ਅੱਛਾ ਅੱਛਾ, ਉਹ ਬਚ ਗਿਆ ਬੰਦਾ ਕਿ ਮਰ ਗਿਆ? ਮਰ ਗਿਆ, ਆਧੀਆਂ ਆ ਕੇ ਮਰ ਗਿਆ। ਅੱਛਾ ਅੱਛਾ, ਉਹਨੂੰ ਫਿਰ ਉੱਥੇ ਦੱਬਿਆ ਤੇ ਅਸੀਂ ਫਿਰ ਸਾਨੂੰ ਤੰਗੀ ਬੜੀ, ਅਸੀਂ 5-7 ਮੁੰਡਿਆਂ ਨਾਲ, ਸਾਡੀਆਂ ਮਾਵਾਂ ਆਖਣਾ ਜਾਓ ਕਿਤੇ ਬਾਲਣ ਲਿਓ। ਅਸੀਂ ਉਹ ਪਖਿਆਲਾ ਪਿੰਡ ਆ, ਉਹਦੀ ਗਲੀਆਂ ਅਜੇ ਵੀ ਮੇਰੀਆਂ ਅੱਖਾਂ ਦੇ ਅੱਗੇ ਉਸ ਰਹੀਆਂ, ਜਾਣਾ 5-6 ਜਾ ਕੇ ਮਾਸੀ ਫੂਫੀ ਸਾਨੂੰ ਕੋ ਬਾਲਣ। ਅੱਛਾ, ਉੱਥੋਂ ਦੇ ਸਿੱਖ ਵਗੈਰਾ ਹਰੀਪੂਤ ਉੱਥੋਂ ਦੇ ਰਾਇਸ਼ੀ ਸਨ, ਉਹਨਾਂ ਨੂੰ ਤੁਸੀਂ ਕਹਿੰਦੇ ਹੋ ਮੁਸਲਮਾਨ? ਰਜਪੂਤ ਮੁਸਲਮਾਨ। ਅੱਛਾ ਅੱਛਾ, ਉਹਨਾਂ ਕੋਲ ਜਾਣਾ, ਉਹਨਾਂ ਨੇ ਸਾਨੂੰ ਪਿਆਰ ਦੇਣੇ, 2 ਪਾਥੀਆਂ ਤੈਨੂੰ ਦਿੱਤੀਆਂ, 2 ਉਹਨੂੰ ਦਿੱਤੀਆਂ, 2 ਉਹਨਾਂ ਕੋਲ ਲੈ ਲਈਆਂ, 2 ਅਗਲੇ ਘਰ ਚਲੇ ਗਏ, ਉੱਥੋਂ ਲੈ ਲਈ। ਅਸੀਂ ਇਸ ਤਰ੍ਹਾਂ ਦਿਨ ਕੱਟਿਆ। ਉੱਥੋਂ ਫਿਰ ਉੱਠੇ ਤੇ ਫਿਰ ਇੱਥੇ ਪੂਰਬਿਆ ਪਿੰਡ, ਪਿੰਡੀ ਰੋਡ ਤੇ ਸ਼ਾਹ ਕਾਕੂ ਦੇ ਕਾਲੇ, ਇੱਥੇ ਕਾਲਾ ਸ਼ਾਹ ਕਾਕੂ, ਹਾਂ ਉੱਥੇ ਰਹੇ।
ਉੱਥੋਂ ਉੱਠੇ ਤੇ ਫਿਰ ਅਸੀਂ ਆ ਕੇ ਰਹੇ ਆ ਜਿੱਥੇ ਦਾਊਦ ਫੈਕਟਰੀ ਬਣੀ ਆ ਲਾਹੌਰ ਰੋਡ ਤੇ ਲਾਹੌਰ ਰੋਡ ਤੇ ਇੱਥੇ 2-3 ਰਾਤਾਂ ਰਿਹਾ, 2-3 ਰਾਤਾਂ ਸ਼ੇਖੂਪੁਰ ਰਹੇ ਆ ਕੇ। ਫਿਰ ਇੱਕ ਰਾਤ ਦੋ ਰਾਤਾਂ ਝਾਮ ਕੇ ਰਹੇ। ਉੱਥੇ ਇੱਕ ਬੁੱਢਾ ਸਾਡਾ ਮਰ ਗਿਆ, ਉਹਨੂੰ ਉੱਥੇ ਦਫਨ ਕੀਤਾ ਦਿਨ ਦੇ 11-12 ਵਜੇ। ਜਿਹੜੇ ਮਰਦੇ ਨੇ ਰਾਹ 'ਚ ਦਫਨਾਉਂਦੇ ਰਹੇ। ਫਿਰ ਅਸੀਂ ਇੱਥੇ ਆਏ ਹਾਂ ਇਹ ਕੋਟ ਸੁੰਦ ਤੇ। ਹਾਂ ਅੱਛਾ ਚਾਚਾ, ਉੱਥੇ ਤੁਹਾਡਾ ਕੋਈ ਯਾਰ ਬੇਲੀ ਕੋਈ ਨਹੀਂ ਸਿਹਾਣੀ ਤੁਹਾਡਾ ਕੋਈ ਸਿੱਖਾਂ ਦਾ ਕੋਈ ਹੈਗੇ? ਤੈਨੂੰ ਦੱਸਿਆ ਨਹੀਂ ਵੀ ਇੱਕ ਦਾ ਨਾਂ ਤਾਰਾ ਸਿੰਘ ਸੀ, ਇੱਕ ਨਾ ਤੁਹਾਡੇ ਬੇਲੀ ਵੀ ਸਨ ਖੇਲਦੇ? ਬੇਲੀ ਛੋਟੇ ਸਾਂ, ਤੁਹਾਡੇ ਉਮਰ ਹਾਣੀ ਸਾਂ। ਤਾਰਾ ਸਿੰਘ ਉਹ ਮੇਰਾ ਹਾਣੀ ਸੀ। ਅੱਛਾ ਅੱਛਾ। ਸਾਈਆਂ ਦੇ ਮੁੰਡੇ ਹਨ 2-3, ਇੱਕ ਨਾ ਇਹ ਸ਼ਿੰਦਾ, ਇੱਕ ਨਾ ਮੰਗੂ, ਇਹੋ ਜਿਹਾ ਹਨ। ਇਹ ਤੁਹਾਡੇ ਹਾਣ ਦੇ ਤੁਹਾਡੀ ਹਮ ਉਮਰ ਸਨ। ਹਾਂ, ਤੇ ਹੁਣ ਮੈਂ ਗਿਆ ਸਾਂ ਤੇ ਉਹ ਆਂਦੇ ਹਨ ਇੱਥੋਂ ਚਲੇ ਗਏ। ਅੱਛਾ ਅੱਛਾ, ਤੁਸੀਂ ਜਦੋਂ ਇੱਥੇ ਆ ਗਏ ਹਾਂਜੀ ਫਿਰ ਤੁਸੀਂ ਖਤ ਪਾਇਆ ਪਿੱਛੇ? ਫਿਰ ਖਤ ਪਾਇਆ ਬੂਟਾ ਸਿੰਘ ਨੂੰ। ਅੱਛਾ, ਫਿਰ ਉਹ ਜਿਹੜੇ ਸਨ ਵਿੱਚੇ ਗੱਲ ਕਿੰਨੇ ਕੁ ਦੇਰ ਬਾਅਦ ਅੱਛਾ ਕਿਹੜੀ ਗੱਲ ਸੁਣਾਉਣ ਲੱਗੇ? ਉਹ ਗੱਲ ਸੁਣਾਉਣ ਲੱਗਿਆ, ਉਹ ਜਿਹੜਾ ਬੂਟਾ ਸਿੰਘ ਸੀ ਨਾ, ਹਾਂਜੀ, ਉਹ ਜਿਹੜੇ ਹਨ ਬਤਾਇਆ ਭਰਾ, ਉਹ ਹੁਣ ਬਦਮਾਸ਼, ਉਹ ਫੜੇ ਸਨ ਉਹ ਦੌਰਾਨ। ਅੱਛਾ। ਉਹ ਫਿਰ ਬੂਟਾ ਸਿੰਘ ਨੂੰ ਚਿੱਠੀ ਪਾਈ ਤੇ ਉਹਨੇ ਸਾਨੂੰ ਚਿੱਠੀ ਪਾਈ ਵੀ ਨੈਣੂ ਤੇ ਸਰੈਣਾ ਆਏ ਨੇ ਤੇ ਉਹ ਹੱਥਾਂ ਨੂੰ ਚੱਕ ਵੜਦੇ ਨੇ, ਜੇ ਅਸੀਂ ਇੱਥੇ ਹੁੰਦੇ ਤੇ ਲੰਮਿਆਂ ਚੋਂ ਜੀ ਇੱਕ ਨਹੀਂ ਜਾਣ ਦੇਣਾ। ਅਸਾਂ ਆਖਿਆ ਸਾਨੂੰ ਰੱਬ ਨੇ ਲਿਆਂਦਾ। ਯਾਨੀ ਉਹ ਕਹਿੰਦੇ ਕਿ ਤੁਸੀਂ ਵੀ ਜੇ ਇੱਥੇ ਹੁੰਦੇ ਤੇ ਅਸੀਂ ਉਹਨਾਂ ਨੂੰ ਇੱਕ ਨੂੰ ਨਹੀਂ ਜਾਣ ਦੇਣਾ। ਉਹ ਅਸੀਂ ਬੂਟਾ ਸਿੰਘ ਦੀ ਹਮਾਇਤ ਕਰਦੇ ਹੁੰਦੇ ਹਨ, ਉਹਨੂੰ ਤੰਗ ਕਰਦੇ ਹਨ ਉਦੋਂ ਸਹਿਣ ਕੇ। ਹਾਂ, ਤੇ ਉਹ ਫਿਰ ਅਸੀਂ ਉਹਦੀ ਹਮਾਇਤ ਕਰਦੇ ਹਾਂ। ਉਦੋਂ ਫੜੇ ਸਨ, ਉਦੋਂ ਫਿਰ ਉਹ ਛੁੱਟ ਗਏ। ਤੇ 7-3 ਦਿਨ ਬਾਅਦ ਆਏ ਤੇ ਬੂਟਾ ਸਿੰਘ ਚਿੱਠੀ ਲਿਖੀ ਵੀ ਹੱਥਾਂ ਨੂੰ ਚੱਕ ਵੱਢਦੇ ਨੇ, ਜੇ ਅਸੀਂ ਜਿੰਦਾ ਹੁੰਦੇ। ਸਾਡਾ ਅੱਲ ਲੰਮੇ ਸੀ, ਲੰਮਿਆਂ ਦਾ ਜੀ ਇੱਕ ਨਹੀਂ ਸੀ ਜਾਣ ਦੇਣਾ। ਤੇ ਹੁਣ ਬੂਟਾ ਸਿੰਘ ਨੂੰ ਰੱਬ ਨੇ ਭਾਗ ਲਾਇਆ। ਅੱਛਾ, ਉਹ ਨਰੈਣੇ ਸਰੈਣੇ ਕੇ ਉਹਨੂੰ ਆਂਦੇ ਹਨ ਉਹਨਾਂ ਨੂੰ? ਬੂਟੇ ਸਿੰਘ ਯਾਨੀ ਤੁਹਾਨੂੰ ਮੁਸਲਮਾਨਾਂ ਜਿਹੜੇ ਤੁਸੀਂ ਆਏ ਵੀ ਅਸੀਂ ਇੱਥੇ ਮਾਰਦੇ ਉਹਨੂੰ ਬੂਟਾ ਸਿੰਘ ਨੂੰ ਆਂਦੇ ਹਨ ਵੀ ਅਸੀਂ ਇੱਥੇ ਹੁੰਦੇ ਉਸ ਦਿਨ, ਅਸੀਂ ਉਹਨਾਂ ਨੂੰ ਜਿੰਦਾ ਨਹੀਂ ਜਾਣ ਨਹੀਂ ਦੇਣਾ ਤੁਹਾਨੂੰ ਲੰਮਿਆਂ ਨੂੰ ਜੁੜ ਕੇ। ਹਾਂ, ਉਹ ਇਸ ਤਰ੍ਹਾਂ ਕਰਕੇ ਸੀ ਸਾਡੇ ਨਾਲ ਉਹ। ਅੱਛਾ, ਖਤ ਪਾਇਆ ਤੁਸੀਂ, ਫਿਰ ਉਹਨਾਂ ਨੇ ਜਵਾਬ ਕਿੰਨੀ ਦੇਰ ਬਾਅਦ ਦਿੱਤਾ? ਫਿਰ ਬੂਟੇ ਨੇ ਯਾਦ ਨਹੀਂ ਰਿਹਾ। 8 ਦਿਨਾਂ ਬਾਅਦ ਆ ਗਿਆ ਉਹਨਾਂ ਖਤ ਜਾਂ ਮਹੀਨੇ ਬਾਅਦ? ਮਹੀਨੇ ਬਾਅਦ ਇੱਥੇ ਆ ਕੇ ਜ਼ਿਲ੍ਹੇ ਉਦੋਂ ਪੜ੍ਹਿਆ ਲਿਖਿਆ ਬੰਦਾ ਵੀ ਕੋਈ ਨਹੀਂ ਲੱਭਦਾ। ਅੱਛਾ। ਇੱਕ ਸਾਡਾ ਮਾਮਾ ਸੀ, ਉਹ 10ਵੀਂ 'ਚ ਉੱਠ ਕੇ ਆਏ, ਉਹਨੂੰ ਲਿਖਾਉਣੀ। ਸਾਡੇ ਨਾਨੇ ਨੇ ਬਹਿ ਕੇ ਆਹ ਲਿਖ ਉਹ ਲਿਖ, ਉਹਨੇ ਲਿਖ ਕੇ ਘੱਲਣੀ, ਫਿਰ ਉਹਨੇ ਘੱਲਣਾ। ਅੱਛਾ, ਉਹਨੇ ਕੀ ਥੋੜਾ ਦੱਸੋ ਨਾ, ਕੀ ਉਹਨਾਂ ਲਿਖਿਆ ਮੈਨੂੰ ਮਿਲਣਾ ਹੋਈ ਕੀ ਕਿਵੇਂ? ਉਹਨੇ ਸਾਡੇ ਜਿੰਨੇ ਰਿਸ਼ਤੇਦਾਰ ਸਨ, ਸਾਡੇ ਪਿੰਡ ਦੇ ਲੁਹਾਰ, ਨਾਈ, ਘੁਮਿਆਰ, ਕਬੋ ਰਿਸ਼ਤੇਦਾਰ, ਉਹਨੇ ਸਾਰਿਆਂ ਦੇ ਨਾਂ ਲਿਖ ਕੇ ਘੱਲਣੇ। ਉਹਨਾਂ ਦਾ ਕੀ ਹਾਲ, ਉਹਦੇ ਬੱਚਿਆਂ ਦਾ ਕੀ ਹਾਲ ਆ। ਉਹਨੇ ਬੜੀ ਸਾਡੇ ਨਾਲ ਕੀਤੀ ਖਿਦਮਤ। ਅਸੀਂ ਉਹ ਸਾਡੀ ਉਹ ਮੁਲਾਕਾਤ ਅੱਜ ਤੱਕ ਚੱਲਣ ਡਈ ਆ। ਅਜੇ ਹੁਣ ਪਿੱਛੇ ਵਿਸਾਖੀ 'ਚ ਆਏ ਸਨ 5-4 ਬੰਦੇ। ਅੱਛਾ ਅੱਛਾ। ਕਦੀ ਹੁਣ 11ਵੇਂ ਮਹੀਨੇ 'ਚ ਪਹਿਲੋਂ ਆਏ ਸਨ ਪਿਛਲੇ ਸਾਲ, ਫਿਰ ਵਿਸਾਖੀ 'ਚ ਆਏ ਤੇ ਹੁਣ ਫਿਰ ਇੱਕ ਅੱਧੇ ਨੇ ਆਉਣਾ। ਅੱਛਾ, ਫਿਰ ਜਦੋਂ ਤੁਸੀਂ ਇੱਥੇ ਆਏ ਤੁਹਾਡੇ ਅੱਬਿਆਰਾਂ ਜਾਂ ਤੁਹਾਡੇ 'ਚ ਕੋਈ ਕਿਹੜਾ ਗਿਆ ਬਾਅਦ 'ਚ? ਸਾਡਾ ਬਾਪ ਤੇ ਅੱਜ ਆਏ ਆ ਨਾ, ਅਗਲੇ ਦਿਨ ਫੌਤ ਹੋ ਗਿਆ। ਹੈ ਇਹਦੀ ਬਿਮਾਰੀ ਹੈ। ਜਵਾਨ ਸਾਲ ਇੱਥੇ ਆਣ ਕੇ ਪਿੰਡ ਪਹੁੰਚ ਗਏ? ਇੱਥੇ ਪਿੰਡ ਪਹੁੰਚੇ ਆ ਅੱਜ ਸੌਂਦੇ ਕੋਟ। ਅੱਛਾ ਅੱਛਾ, ਇੱਥੇ ਆਣ ਕੇ ਫੌਤ ਹੋ ਗਿਆ। ਉਹਨੂੰ ਹੈਜਾ ਹੋਇਆ ਰਾਤੋਂ ਰਾਤ ਹੀ, ਅਗਲੀ ਰਾਤ ਖਬਰ। ਤੇ ਬੜੇ ਸਦਮੇ ਵੇਖੇ ਅਸੀਂ। ਫਿਰ ਸਾਡੇ ਨਾਨਕੇ ਵੀ ਪਿੰਡ ਦੇ ਸਨ, ਉਹ ਵੀ ਨਾਲ ਹੀ ਸਨ। ਸਾਨੂੰ ਫਿਰ ਪਾਲਿਆ ਸਾਡਿਆਂ ਨਾਨਕਿਆਂ ਹੀ ਆ। ਅੱਛਾ ਅੱਛਾ। ਮੈਂ ਵੱਡਾ ਸਾਰਿਆਂ 'ਚੋਂ। 2 ਮੇਰੇ ਭਰਾ ਨੇ, ਉਹ ਇੱਕ ਇਸਲਾਮਾਬਾਦ ਯੂਨੀਵਰਸਿਟੀ ਪੜ੍ਹਾਉਂਦਾ, ਇੱਕ ਲਾਹੌਰ ਆ ਚੀਫ ਕਾਲਜ ਸਮਿਆ ਹੋਵੇਗਾ, HSN ਕਾਲਜ। ਅੱਛਾ ਅੱਛਾ ਜੀ। ਬਾਅਦ ਫਿਰ ਕਿਹੜਾ ਗਿਆ ਆਪਣੇ ਪਿੰਡ? ਤੁਸੀਂ ਗਏ, ਤੁਸੀਂ ਦੱਸਿਆ ਅੱਗੇ ਮੈਂ ਗਿਆ ਸੀ। ਹਾਂ। ਤੇ ਕਿੰਨੇ ਸਾਲ ਬਾਅਦ ਤੁਸੀਂ ਫਿਰ ਗਏ? 36 ਸਾਲ ਬਾਅਦ। 36 ਸਾਲਾਂ ਬਾਅਦ? 36 ਸਾਲ ਬਾਅਦ ਗਿਆ। ਪਹਿਲੇ ਕਿਉਂ ਨਹੀਂ ਜਾ ਸਕੇ? ਕੀ ਮਸਲਾ ਬਣਿਆ? ਪਹਿਲੇ ਦਿਲ ਕਰਦਾ ਹੋਗਾ ਨਾ ਜਾਣ? ਬੜਾ ਦਿਲ ਕਰਦਾ। ਇੰਨੇ ਬਾਰੇ ਕਿਵੇਂ ਨਾ? ਇਹ ਨਹੀਂ ਤੁਹਾਨੂੰ ਦੱਸਣਾ ਗੱਲ। ਵਾਘੇ ਬਾਰਡਰ, ਉਹਨੇ ਸਾਨੂੰ ਚਿੱਠੀ ਲਿਖੀ, ਵਾਘੇ ਬਾਰਡਰ ਮੇਲਾ ਲੱਗਦਾ, ਉੱਥੇ ਆਓ। ਅੱਛਾ। ਤੇ ਉੱਥੇ ਮੇਲਾ ਲੱਗਦਾ ਸਾਂਝਾ ਪੀਰ। ਸਾਂਝਾ ਪੀਰ ਤੇ ਬਿਲਕੁਲ ਬਿਲਕੁਲ। ਹਾਂਜੀ, ਉੱਥੇ ਮੇਲਾ ਲੱਗਦਾ। ਆਓ, ਅਸੀਂ ਬੜੇ ਜੀ ਗਏ ਇੱਥੋਂ। ਉੱਥੇ ਜਨਾਬ ਉਹਨਾਂ ਨੇ ਸਾਨੂੰ ਲਾਗੋ ਲਾਗੀ ਹੋਣ ਦਿੱਤਾ ਹੀ ਨਹੀਂ। ਫੌਜ ਨੇ ਲੱਗੇ ਨਹੀਂ ਹੋਣ ਦਿੱਤਾ ਪਿੱਛੇ ਪਿੱਛੇ? ਜਿਵੇਂ ਉਹ ਕੋਠਾ ਉੱਥੇ ਸਮਝ ਲੱਗੇ, ਉਹ ਪਰਲੀ ਸਾਈਡ ਤੇ ਸਿਆਣਾ ਭੁੱਲ ਗਈਆਂ ਹੁਣ 36 ਸਾਲ ਬਾਅਦ। ਜੰਮ ਕੇ ਬਾਅਦ ਚ ਜਵਾਨ ਹੋ ਗਏ। ਉਹ ਬੁੱਢਾ ਦੀਪ ਹੋ ਗਿਆ ਸੀ, ਅਸੀਂ ਜਵਾਨ ਛੱਡ ਕੇ ਆਏ ਹਾਂ। ਹਾਂਜੀ ਹਾਂਜੀ। ਉਹ ਸਾਡੇ ਕੋਲ ਨਾ ਸਿਆਣੇ 36 ਸਾਲਾਂ ਕਈ ਕੋਈ ਬਦਲ ਜਾਂਦਾ ਜੀ। ਉਹ ਫਿਰ ਨਾ ਮੁਲਾਕਾਤ ਹੋ ਸਕੀ। ਫਿਰ ਅਸੀਂ ਆ ਗਏ ਖੱਜਲ ਖੁਆਰ ਹੋ ਕੇ, ਉਹ ਵੀ ਚਲੇ ਗਏ। ਉਹਨਾਂ ਫਿਰ ਸਾਨੂੰ ਚਿੱਠੀ ਲਿਖੀ
ਵੀ ਹੁਣ ਫਿਰ 1 ਮਹੀਨੇ ਨੂੰ ਮੇਲਾ ਉਦਣ ਲੱਗਾ ਸੀ ਮੁਸਲਮਾਨਾਂ ਦਾ, ਤੇ ਹੁਣ ਨਾ ਉਦਣ ਲੱਗਾ ਸੀ ਸਿੱਖਾਂ ਦਾ, ਤੇ ਹੁਣ ਲੱਗਣਾ ਮੁਸਲਮਾਨਾਂ ਦਾ। ਅੱਛਾ ਤੇ ਫਿਰ ਆਓ ਤੇ ਕੋਈ ਨਿਸ਼ਾਨੀ ਲੈ ਕੇ ਆਇਓ। ਨਿਸ਼ਾਨੀ ਅਸੀਂ ਆਖਿਆ ਵੀ ਹੁਣ ਨਿਸ਼ਾਨੀ, ਆਖਣ ਲੱਗੇ ਕੋਈ ਛਤੜੀ ਲੈ ਕੇ ਆਇਓ। ਮੈਂ ਇੱਥੇ ਛਤੜੀ ਲੈ ਗਿਆ, ਬੰਦੇ 5-7 ਅਸੀਂ ਗਏ, ਛਤੜੀ ਨਾਲ ਲੈ ਗਿਆ। ਉੱਥੇ ਬਥੇਰਾ ਉਦਣ ਵੀ ਫਿਰ ਉਹ ਹਾਲ, ਉਦਣ ਮੁਸਲਮਾਨਾਂ ਦਾ ਮੇਲਾ, ਖੁੱਲੇ ਡੋਲੇ ਵੇਖਣ, ਸਿੱਖਾਂ ਨੂੰ ਉਹਨਾਂ ਰਹਿਣ ਤਾਂ ਮੀਲ ਹਟਵਾਂ ਹੀ, ਉਹਨਾਂ ਨੂੰ ਨੇੜੇ ਆਉਣ ਤਾਂ। ਉਹ ਫਿਰ ਕੁਦਰਤ ਮਾਲਕ ਦੀ ਅਸੀਂ ਬੜੇ ਖੱਜਲ ਹੋਏ। ਉਸ ਦਿਨ ਮੈਂ ਰਾਤ ਦੇ 1 ਵਜੇ ਰਾਤ ਆਇਆ ਹਾਂ ਇੱਥੇ, ਬਾਕੀ ਜੀ ਸਾਡੇ ਲਾਹੌਰ ਰਹਿ ਗਏ ਹਨ, ਅਤੇ ਮੈਂ ਉੱਥੇ ਰਹਿ ਗਿਆ ਜੱਲੋ ਮੋੜ। ਉਹ ਛਤੜੀ ਜਿਹੜੀ ਸੀ ਨਾ ਉਹ ਮੇਰੇ ਕੋਲ ਰਹਿ ਗਈ ਉੱਥੇ ਜਿੱਥੇ ਗਏ ਸੀ ਚੋਗਲ, ਉੱਥੇ ਰਹਿ ਗਈ। ਅਤੇ ਅਸੀਂ ਬੱਸ 'ਚ ਬਹਿ ਕੇ ਜੱਲੋ ਮੋੜ ਆ ਕੇ ਵੇਖਿਆ ਛਤੜੀ ਕੋਈ ਨਾ, ਫਿਰ ਵਾਪਸ ਗਿਆ ਉਸੇ ਬੱਸ 'ਚ ਬਹਿ ਕੇ। ਉਹ ਜਾ ਕੇ ਜੇ ਵੇਖਿਆ ਛਤੜੀ, ਉਹਨਾਂ ਬੰਦਿਆਂ ਆਖਿਆ ਵੀ ਤੇਰੀ ਬੇਈਮਾਨ ਤੇ ਪਈ ਹੈ, ਲੈ ਜਾ। ਮੈਂ ਫਿਰ ਭੱਜ ਕੇ ਮੈਂ ਆ ਰਾਤ ਦੇ 1 ਵਜੇ ਘਰ, ਮਾਂ ਮੇਰੀ ਇੱਥੇ ਮਰੇ। ਉਹ ਆਖੇ ਮੇਰੇ ਪੁੱਤ ਨੂੰ ਤੁਸੀਂ ਉਧਰ ਘਲਾਤਾ, ਆਪ ਤੁਸੀਂ ਆ ਗਏ। ਉਹ ਮੈਂ ਜਨਾਬ ਫਿਰ ਇੱਥੇ ਆਇਆ। ਫਿਰ ਉਹਨੇ ਚਿੱਠੀ ਲਿਖੀ ਵੀ ਇੰਝ ਨਹੀਂ ਮੁਲਾਕਾਤ ਹੁੰਦੀ। ਹਾਰ ਹੋ ਸਕੇ ਬਹਿ ਗਏ। ਕੁਦਰਤ ਮਾਲਕ ਦੀ ਜਿਵੇਂ ਗੇੜ ਲੱਗਣਾ ਸੀ। ਅੱਛਾ ਰਿਆ ਲੱਖ ਦਾ ਦੌਰ ਸੀ। ਉਹਨੇ ਵੀਜ਼ੇ ਖੋਲ੍ਹਤੇ। ਮੈਂ ਫਿਰ ਵੀਜ਼ਾ ਖਲਾਇਆ, ਵੀਜ਼ਾ ਲਵਾਇਆ। ਅਤੇ ਵੀਜ਼ੇ 'ਤੇ ਮੈਨੂੰ 1 ਮਹੀਨੇ ਦੀ ਟਾਈਮ ਮਿਲਿਆ ਸੀ। ਮਹੀਨੇ ਦੇ ਵਾਸਤੇ ਮਿਲ ਗਿਆ ਵੀਜ਼ਾ? ਮਹੀਨਾ ਰਹਿ ਸਕਦੇ ਸੀ ਉੱਧਰ ਇੰਡੀਆ ਜਾ? ਮੈਂ ਪੂਰਾ ਮਹੀਨਾ ਉੱਥੇ ਰਹਿ ਗਿਆ। ਮੈਂ ਬੜਾ ਫਿਰ ਅੰਮ੍ਰਿਤਸਰ ਬੜਾ ਜਾਂਦਾ ਰਿਹਾ ਉੱਥੇ, ਉਹਨਾਂ ਦੇ ਰਿਸ਼ਤੇਦਾਰ। ਅੱਛਾ ਫਿਰ ਤੁਸੀਂ ਗਏ ਤੇ ਤੁਹਾਨੂੰ ਅੱਗੋਂ ਬਾਰਡਰ ਤੋਂ ਲੈਣ ਆਏ? ਨਾ ਉਹਨਾਂ ਨੂੰ ਪਤਾ ਹੀ ਕੋਈ ਨਹੀਂ। ਅੱਛਾ ਉਹਨਾਂ ਨੂੰ ਪਤਾ ਹੀ ਕੋਈ ਨਹੀਂ, ਹਾਂ ਦੱਸਿਆ ਹੀ ਨਹੀਂ ਵੀ ਅਸੀਂ ਆ ਰਹੇ ਹਾਂ। ਅੱਛਾ ਵੀਜ਼ਾ ਮਿਲਿਆ ਮਹੀਨੇ ਦੇ ਵਿੱਚ ਵੀ, ਅਸੀਂ ਉਧਰ ਚਲੇਗਾ। ਉਹ ਜੇ ਅੱਗੇ ਗਏ ਨਾ, ਜੀ ਤੁਹਾਡੇ ਸਾਰਾ ਜ਼ੇਨ ਵਿੱਚ ਉਹ ਸਾਰਾ ਫਿੱਟ ਸੀ, ਤੁਸੀਂ ਆਪੇ ਪਹੁੰਚ ਗਏ? ਮੈਂ ਤੁਹਾਨੂੰ ਦੱਸਦਾ ਅਜੇ ਵੀ ਪਹਿਲੇ ਰਾਹ ਮੇਰੇ ਜੇ ਜੇਨ 'ਚ ਨਹੀਂ ਆਉਣ ਡਿਆ, ਅਤੇ ਪੁਰਾਣੇ ਰਾਹ ਅਜੇ ਵੀ ਹੈ। ਅੱਛਾ ਹਾਂ, ਅਸੀਂ ਫਿਰ ਇੱਥੋਂ ਅੰਮ੍ਰਿਤਸਰ ਗਏ। ਮੈਂ ਸਾਂ, ਇੱਕ ਇੱਥੋਂ ਦਾ ਬੰਦਾ ਹੋਰ ਸੀ। ਅੱਛਾ ਅਤੇ ਇੱਕ ਸਾਡੀ ਵਾਲਦਾ ਸੀ। ਅਸੀਂ ਗਏ ਸਿੱਧੇ ਅੰਮ੍ਰਿਤਸਰ। ਕਿੰਨੇ ਜਾਣੇ ਤੁਸੀਂ ਗਏ? ਇੱਕ ਤੁਹਾਡੀ ਵਾਲਦਾ, ਇੱਕ ਹੋਰ ਬੰਦਾ ਸੀ। ਇੱਕ ਤੁਹਾਡੀ ਵਾਲਦਾ ਸੀ? ਹਾਂ। ਅੱਛਾ, ਇੱਕ ਹੋਰ? 3 ਜਾਣੇ? 3 ਜਾਣੇ। ਅਸੀਂ ਗਏ ਅੰਮ੍ਰਿਤਸਰ ਗਏ ਹਾਂ। ਅੰਮ੍ਰਿਤਸਰੋਂ ਬੈਠੇ ਹਾਂ, ਉੱਥੋਂ ਕੋਈ 15-20 ਮੀਲ ਹੋਣਾ ਅਜਨਾਲਾ। ਉਹ ਇੱਧਰ ਨੂੰ ਆਉਂਦੀ ਆ ਬਾਬੇ ਨਾਨਕ ਦੇ ਡੇਰੇ ਨੂੰ ਸੜਕ, ਅੰਮ੍ਰਿਤਸਰੋਂ ਉਹਦੇ ਉੱਤੇ ਅਜਨਾਲਾ। ਉੱਥੋਂ ਅਸੀਂ ਆਏ। ਉੱਥੋਂ ਹੁਣ ਲਿਖਦਾ ਹੁੰਦਾ ਨਾ ਵੀ ਜਿੱਠੀਆਂ ਸਾਡੇ ਪਿੰਡ ਸੜਕ ਵੀ ਬਣ ਗਈ ਆ, ਬੱਸਾਂ ਵੀ ਆਉਣ ਲੱਗ ਪਈਆਂ। ਉੱਥੇ ਆ ਕੇ ਪੁੱਛਿਆ ਵੀ ਭਿੰਡੀਆਂ ਜਾਣਾ ਅਜਨਾਲੇ? ਉਹਨਾਂ ਆਖਿਆ ਉਹ ਬੱਸ ਖਲੋਤੀ ਆ, ਉਹ ਭਿੰਡੀਆਂ ਜਾਣਾ। ਅਸੀਂ ਗਏ ਉਹਦੇ ਕੋਲ, ਆਖਣਗੇ ਬਾਬਾ ਜੀ ਭਰਨੀ ਆ ਤੇ ਫੇਰ ਜਾਣੀ ਆ। ਅਸਾਂ ਆਖਿਆ ਚਲੋ ਅਸੀਂ ਇੱਥੇ ਕੋਈ ਖਾ ਪੀ ਲੈਂਦੇ ਹਾਂ। ਅੱਛਾ। ਅਸੀਂ ਉੱਥੇ ਹੋਟਲ 'ਚ ਇੱਕ 'ਚ ਵੜ ਗਏ। ਉੱਥੇ ਕੋਈ ਚਾਹ ਬਰਫੀ ਸ਼ਰਫੀ ਲੈ ਖਾਧੀ ਪੀਤੀ। ਉਹ ਬੱਸ ਬੁੱਸ ਜੇ ਭਰੀ, ਅਸੀਂ ਵਿੱਚ ਬਹਿ ਗਏ। ਬੰਦੇ ਪੁੱਛਣ ਲੱਗ ਪਏ ਕਿਹਦੇ ਵੱਲ ਜਾਣਾ? ਅਸਾਂ ਆਖਿਆ ਜਾਣਾ ਭਿੰਡੀ ਪਾਕਿਸਤਾਨ 'ਚ। ਉਹ ਵੇਖ ਲੈਂਦੇ ਲਿਬਾਸੋਂ ਵੀ ਬੋਲੀਓ ਵੀ ਕਿ ਕਿਹੜੇ ਪਿੰਡ ਜਾਣਾ? ਭਿੰਡੀ ਸਈਦਾਂ। ਕਿਹਦੇ ਵੱਲ ਜਾਣਾ? ਆਖਿਆ ਬੂਟਾ ਸਿੰਘ ਸੁਨਿਆਰਾ। ਅੱਛਾ। ਉਹ ਇੱਕ ਸੀ ਬੰਦਾ ਪੁਲਿਸ ਦਾ ਵਿੱਚ। ਉਹ ਆਖਣ ਲੱਗਾ ਮੈਂ ਭਿੰਡੀਆਂ ਔਲਖਾਂ ਦਾ, ਮੈਂ ਤੁਹਾਨੂੰ ਉਹਨਾਂ ਵੱਲ ਹੁਣ ਛੱਡ ਕੇ ਜਾਵਾਂਗਾ। ਵਾਹ ਜੀ ਵਾਹ। ਹਾਂ, ਉਹ ਨਾਲ ਹੀ ਉਸੇ ਬੱਸ 'ਚ ਸੀ। ਅਸੀਂ ਉਤਰਿਆ ਜੇ ਵੇ, ਜਿਹੜੀ ਅੱਗੋਂ ਬੱਸ ਆਈ ਆ ਨਾ, ਉਹਦੇ ਵਿੱਚੋਂ ਬੂਟਾ ਸਿੰਘ ਦਾ ਪੁੱਤ ਤੇ 2 ਪੋਤਰੇ ਉਤਰਿਆ। ਨਾ ਸਾਡੀ ਸ਼ਕਲ ਦਾ ਵਾਕ ਵੀ ਉਹਨਾਂ, ਨਾ ਸਾਨੂੰ ਉਹਨਾਂ ਦਾ। ਉਹਨੇ ਬੱਸ 'ਚੋਂ ਨਾ ਸਾਡੀਆਂ ਗਰੜੀਆਂ ਫੜ ਕੇ ਬਾਹਰ ਰੱਖੀਆਂ, ਅਤੇ ਉਹ ਉਹਨਾਂ ਨੂੰ ਜਾਣਦਾ ਆਂਦਾ ਮਹਿੰਦਰ ਸਿੰਘ ਉਹ ਚੱਲਿਆ ਹੋਇਆ ਅਮਰਜੀਤ ਦਾ ਪ੍ਰਾਹੁਣੇ ਤੁਹਾਡੇ ਆਏ ਨੇ, ਅਸਮਾਨ ਫੜੋ। ਉਹ ਸਮਾਨ ਤੇ ਫੜਨ ਦਾ ਹੱਥ ਨਾ ਲਾਉਣ, ਇਹ ਪ੍ਰਾਹੁਣੇ ਸਾਡੇ ਕਿੱਥੋਂ ਆ ਗਏ। ਉਹ ਹੈਰਾਨ ਪਰੇਸ਼ਾਨ ਵੇਖ ਕੇ। ਅਸਾਂ ਆਖਿਆ ਵੀ ਪਰੇਸ਼ਾਨ। ਉਹਨਾਂ ਸਾਨੂੰ ਪੁੱਛਿਆ ਕਿੱਥੋਂ ਆਏ? ਆਖਿਆ ਪਾਕਿਸਤਾਨੋਂ। ਕਿਹੜੇ ਖਾਨਦਾਨ 'ਚੋਂ? ਫਿਰ ਉਹਨੂੰ ਦੱਸਿਆ। ਫਿਰ ਉਹ ਲੈ ਕੇ ਗਿਆ ਸਾਨੂੰ ਘਰ। ਘਰ ਉਹਦਾ ਬਾਬਾ ਸੀ ਅਤੇ ਬਾਪ ਸੀ ਉਹਨਾਂ ਦਾ ਬੂਟਾ ਸਿੰਘ। ਉਹਦੀ ਮਰੀ ਨੂੰ ਧੀ ਨੂੰ ਹੋ ਗਿਆ ਹੁਣ 2-3 ਦਿਨ ਜਿੱਦਣ ਅਸੀਂ ਗਏ ਹਾਂ। ਉਹਨਾਂ ਜਾ ਕੇ ਆਵਾਜ਼ ਮਾਰੀ ਵੇਲੀ 'ਚ, ਭਾ ਆ ਪ੍ਰਾਹੁਣੇ ਆਇਆ ਉੱਠ ਸਾਂਭਿਆ। ਉਹ ਸਾਨੂੰ ਜੱਫੀਆਂ ਪਾ ਕੇ ਰੋਵੇ। ਉਹ ਆਖੇ ਵੀ ਖਰੇ ਮੇਰੀ ਧੀ ਮਰ ਗਈ ਆ, ਮਕਾਨ ਆਏ ਨੇ ਕੋਈ। ਉਹ ਨਾ ਮਿਲ ਮੁਲ ਕੇ ਨਾ
ਤੇ ਉਹਦੇ ਪੁੱਤਾਂ ਨੇ ਆਖਿਆ ਵੀ ਇਹ ਬਾਬਾ ਭਾ ਇਹ ਪਾਕਿਸਤਾਨੋਂ ਆਏ ਨੇ ਪ੍ਰਾਹੁਣੇ, ਦੀਨ ਮੁਹੰਮਦ ਦੀ ਧੀ ਆ ਜਾਂ ਦੀਨ ਮੁਹੰਮਦ ਦਾ ਦੋਹਤਾ। ਉਹ ਫਿਰ ਬੁੱਢੇ ਨੂੰ ਕੋਈ ਹੋ ਹਾਲ ਰਹਿ ਗਿਆ। ਬੁੱਢਾ ਰੋ ਰੋ ਮਰ ਥਾਂ ਗਿਆ, ਲੇਟੇ ਉੱਥੇ। ਤੁਹਾਨੂੰ ਕਿਵੇਂ ਰੱਬ ਲੈ ਆਇਆ? ਨਾ ਤੁਹਾਂ ਚਿੱਠੀ ਪਾਈ, ਨਾ ਕੋਈ ਗੱਲ, ਨਾ ਕੋਈ ਬਾਤ। ਤੁਸੀਂ ਤੁਹਾਂ ਮੈਨੂੰ ਚਿੱਠੀ ਪਾਉਣੀ ਸੀ। ਆਖਿਆ ਬੀਜੀ ਦੇ ਚੱਕਰ 'ਚ ਪੈ ਗਏ ਵੀ ਵੀਜ਼ਾ ਲੱਗ ਜਾਣਾ, ਹੁਣ ਚਿੱਠੀ ਕੀ ਪਾਉਣੀ ਆ ਅਸੀਂ। ਫਿਰ ਉਹ ਜਲਦੀ ਸੀ ਕਿਸ ਤਰ੍ਹਾਂ ਪਹੁੰਚੀ? ਅਸੀਂ ਜਲਦੀ ਅਸੀਂ ਫਿਰ ਜੇ ਖੜੀ ਗਏ ਆ, ਉਹਨਾਂ ਨੇ ਸਾਨੂੰ ਸਾਰਿਆਂ ਸਾਕਾਂ ਦੇ ਖੜਿਆ। ਸਾਕ ਉੱਥੇ ਆਇਆ, ਉਹਨਾਂ ਨੂੰ ਮਿਲਦੇ ਰਹੇ ਸਾਨੂੰ। ਅੱਛਾ, ਬੜੇ ਚੰਗੇ ਲੋਕ ਸੀ। ਪਿੰਡ ਵਾਲਿਆਂ ਨੇ ਚੰਗੀ ਤੁਹਾਡੀ ਕੀਤੀ? ਬੜੀ। ਸਾਡੀਆਂ ਰੋਟੀਆਂ ਨਹੀਂ ਮੁੱਕਦੀਆਂ, ਸਾਡੀਆਂ ਰੋਟੀਆਂ ਨਹੀਂ ਮੁੱਕਦੀਆਂ। ਬੜੇ ਸਾਡੇ ਲਾਗੇ ਮੇਲਾ ਲੱਗਾ ਰਹਿਣਾ, ਤੇ ਮੈਂ ਆਖਣਾ ਯਾਰ ਤੁਸੀਂ ਜਾਓਗੇ ਮਾਲ ਡੰਗਰ ਨੂੰ ਪੱਠਾ ਕਰੋ ਕੋਈ ਕੰਮ। ਹੁਣ ਆਉਣਾ ਭਾਊ ਤੁਸੀਂ ਸਾਡੇ ਕੋਲ ਰੋਜ਼ ਆਉਣਾ। ਅਸੀਂ ਨਹੀਂ ਇਸ ਤਰ੍ਹਾਂ ਦੇ ਲੋਕ ਤਾਂ ਬੜਾ ਮੁਹੱਬਤ ਕਰਦੇ। ਸਿੱਖ ਲੋਕ ਜਿਹੜੇ ਨਾ ਉਹ ਵੇਲੇ ਨੂੰ ਭੁੱਲ ਗਏ, ਪਛਤਾਉਂਦੇ ਨੇ। ਉਹ ਜਿਹੜਾ ਵੇਲਾ ਹੈ 47 ਆ, ਉਦੋਂ ਵੱਖਰੇ ਹੋ ਜਾਂਦੇ, ਤੇ ਉਹਨਾਂ ਨੂੰ ਇਸ ਗੱਲ ਦਾ ਪਛਤਾਵਾ। ਚਲੋ ਹੁਣ ਬੜਾ ਪਿਆਰ ਕਰਦੇ ਨੇ ਸਿੱਖ। ਹੁਣ ਕੀ ਕਰੇ ਬੰਦਾ, ਹੁਣ ਵੀਜ਼ਾ ਹੀ ਨਹੀਂ ਉਹਨਾਂ ਦੀ ਸਰਕਾਰ ਖੋਲ੍ਹਦੀ। ਆਪਣੇ ਡੇਰੇ ਡੂਰੇ ਫਿਰੇ ਤੁਸੀਂ ਜਾ ਕੇ? ਬੜੇ ਫਿਰੇ, ਬੜੇ ਪੈਗੀਆਂ ਹੀ ਫਿਰੇ। ਉਹ ਨਕਸ਼ੇ ਬਦਲ ਗਏ ਸਨ ਪੈਗੀਆਂ ਦੇ ਵੀ। ਰਾਹ ਉਲਟ ਹੋ ਗਏ ਸਨ। ਪਰ ਰਾਹ ਜਿਹੜੇ ਉਲਟ ਹੋਏ ਨੇ ਨਾ, ਉਹ ਨਹੀਂ ਮੇਰੇ ਅੱਗੇ ਆਉਂਦੇ, ਜਿਹੜੇ ਪਹਿਲੇ ਰਾਹ ਉਹ ਹੀ ਆਉਂਦੇ ਨੇ। ਮਸੀਤਾਂ ਵੇਖੀਆਂ ਜਾ ਕੇ? ਵੇਖੀਆਂ। ਉੱਥੇ ਕਾਹਦੀਆਂ ਮਸੀਤਾਂ ਹਨ। ਬੜਾ ਫਿਰੇ ਆ, ਬੜੀਆਂ। ਉਹਨਾਂ ਵੀ ਸਾਡੀ ਖਿਦਮਤ ਬੜੀ ਕੀਤੀ ਆ, ਤੇ ਅਸਾਂ ਵੀ ਹੁਣ ਇੱਥੇ ਆ ਜਾਣ ਇੰਝ। ਹੁਣ ਫਿਰ ਵਿਆਹ ਤੇ ਗਏ ਉਹ ਵੀ ਮਿਲਿਆ ਫਿਰ ਚੰਗਾ ਜੱਫਾ? ਉਹ ਮਰ ਗਿਆ ਸੀ। ਉਹ ਦਰਬਾਰ ਸਿੰਘ ਮਰ ਗਿਆ ਸੀ। ਅੱਛਾ ਅੱਛਾ ਅੱਛਾ। ਹੋਰ ਯਾਰ ਬੇਲੀ ਮਿਲੇ ਜਿਹੜੇ ਤੁਹਾਡੇ? ਬੜੇ ਮਿਲੇ ਯਾਰ, ਜਿਹੜੇ ਬੜੇ। ਸਾਈਆਂ ਦੇ ਮੁੰਡੇ ਕੋਈ ਦੱਸਣੇ? ਸਾਈਆਂ ਦੇ ਸਾਈਆਂ ਦਾ ਇੱਕ ਦੋ ਮਿਲਣਾ ਸਾਰੇ? ਹਾਂ, ਸਾਰੇ ਦੇ ਇੱਕ ਦੋ। ਇੱਕ ਨਾਲ ਦਾਰਾ ਸੀ, ਇੱਕ ਨਾਲ ਲਛਮਣ ਸੀ, ਇੱਕ ਨਾਲ ਸ਼ਿੰਦਾ ਸੀ, ਇੱਕ ਨਾਲ ਮੰਗੂ ਸੀ, ਆਤੂ। ਇਸ ਤਰ੍ਹਾਂ ਕਰੇ ਬੜੇ ਭਾਗ ਸਿਉ, ਨੱਥਾ ਉਹ ਸਿਉ ਵੀ ਨਾਲ ਵੱਜ ਜਾਂਦਾ ਹੈ ਨਾ। ਬੜੇ ਉਹ ਚੂੜੇ ਸਾਧਦੇ ਹਨ, ਉਹ ਬੜੇ ਡੰਗਰ ਦਾ ਵੀ ਖਾ ਛੱਡਦੇ ਹੁੰਦੇ ਹਨ। ਬਾਬਾ ਕਿਸੇ ਯਾਰ ਬੇਲੀ ਨੇ ਤੁਹਾਨੂੰ ਪਛਾਣਿਆ ਵੀ ਸੀ? ਨਹੀਂ, ਸਾਨੂੰ ਜਿਨ੍ਹਾਂ ਦੇ ਥਰੂ ਗਿਆ, ਜਿਨ੍ਹਾਂ ਦੀ ਮਾਰਫਤ ਥਰੂ ਦੇ ਗਿਆ, ਸਾਨੂੰ ਉਹਨਾਂ ਨਾਲ ਪਛਾਣਿਆ। ਤੇ 36 ਸਾਲ ਦੇ ਵਿੱਚ ਬੜਾ ਕੋਈ ਪਤਾ ਨਹੀਂ। ਉਹ ਤਾਂ ਤਾਰਫ ਹੀ ਤਾਂ ਹੋਇਆ, ਫਿਰ ਤੇ ਬੇਲੀਆਂ ਨੂੰ ਪਤਾ ਲੱਗ ਗਿਆ ਵੀ ਆਹ ਤੂੰ ਹੈ। ਉਹਦਾ ਜਿਹੜਾ ਹੈ ਬੂਟਾ ਸਿੰਘ ਦਾ ਵੱਡਾ ਪੁੱਤ, ਉਹ ਰਹਿੰਦਾ ਸੀ ਅੰਮ੍ਰਿਤਸਰ। ਅੱਛਾ, ਅਸੀਂ ਫਿਰ ਉਹਦੇ ਕੋਲ ਗਏ। ਅੱਛਾ, ਉੱਥੇ ਵੀ ਗਏ ਤੁਸੀਂ? ਉੱਥੇ ਉਹ ਵੀ ਉੱਥੇ ਆ ਗਿਆ ਸੀ, ਪਰ ਉਹ ਬਾਅਦ ਚ ਉਹਨੂੰ ਨਹੀਂ ਪਤਾ ਵੀ ਆਏ ਨੇ। ਅੱਛਾ, ਉਹ ਦੂਜੇ ਤੀਜੇ ਦਿਨ ਅਸੀਂ ਗਏ ਸਾਂ। ਅਸੀਂ ਉੱਥੇ ਗਏ ਹਾਂ, ਤੇ ਉਹ ਜਾਂਦਿਆਂ ਨੂੰ ਪੌੜੀਆਂ ਉਤਰਨ ਡਿਆ ਉਤਰੀ ਮੰਜ਼ਿਲ ਤੋਂ। ਉਹ ਆਂਦਾ, ਉਹਦੇ ਭਤੀਜੇ ਆਂਦੇ ਨੇ, ਤੂੰ ਤਾਇਆ ਚੱਲਿਆ ਬਾਹਰ ਨੂੰ, ਤੇ ਪ੍ਰਾਹੁਣੇ ਆਏ ਨੇ। ਉਹਨੇ ਨਹੀਂ ਪੁੱਛਿਆ ਕਿੱਥੋਂ ਆਏ ਨੇ, ਉਹ ਪਿਛਾਂ ਹੀ ਵਾਪਸ ਪਹੁੰਚ ਗਿਆ। ਉੱਥੇ ਜਾ ਕੇ ਬਹਿ ਗਏ। ਉੱਥੇ ਬਹਿ ਗਏ ਤੇ ਆਂਦੇ ਆ ਪ੍ਰਾਹੁਣੇ ਪਛਾਣ। ਉਹ ਧਿਆਨ ਮਾਰ ਮੂਰ ਕੇ ਆਂਦਾ, ਮੇਰੀ ਸਮਝ 'ਚ ਨਹੀਂ ਆਇਆ, ਮੇਰੀ ਸਮਝ 'ਚ ਨਹੀਂ ਆਉਂਦਾ ਪ੍ਰਾਹੁਣੇ ਕਿੱਥੋਂ ਨੇ। ਦੱਸੋਗੇ ਫਿਰ ਪਤਾ ਚੱਲੇਗਾ। ਉਹ ਆਖਣ ਲੱਗੇ, ਬਣਾ ਕੇ ਧਿਆਨ ਮਾਰ, ਕੋਈ ਦੂਰ ਨੇੜੇ ਪਾਕਿਸਤਾਨ ਦਾ ਪੁਰਾਣੇ ਵਕਤ ਦਾ। ਉਹ ਜਦੋਂ ਉਹਨੇ ਦੱਸਿਆ ਨਾ ਵੀ ਆਹ ਦੀਨ ਮੁਹੰਮਦ ਦੀ ਧੀ ਆ ਅਤੇ ਆਹ ਦੋਹਤਾ ਹੈ, ਉਹ ਹੋਇਆ ਉਹ ਤਾਂ ਫਿਰ ਇਸ ਤਰ੍ਹਾਂ ਅਸੀਂ ਬੈਠੇ ਸਾਂ ਕੁਰਸੀਆਂ 'ਤੇ। ਉਹ ਤਾਂ ਫਿਰ ਲੇਟ ਕੇ ਉਹਨੇ ਆਪਣੀ ਪੱਗ ਦਾ ਵੀ ਕੋਈ ਹਾਲ ਨਹੀਂ ਰਹਿ ਗਿਆ। ਪੱਗ ਲੈ ਕੇ ਉਹ ਪਈ ਆ ਬੱਲੇ, ਰੋ ਰੋ ਕੇ ਮਰ ਥਾਂ ਗਿਆ। ਉਹਨੂੰ ਫਿਰ ਤਸੱਲੀਆਂ ਦਿੱਤੀਆਂ। ਉੱਠ ਕੇ ਬੈਠਾ ਤੇ ਆਖਣ ਲੱਗਾ, ਤੁਹਾਨੂੰ ਰੱਬ ਕਿਵੇਂ ਲੈ ਆਇਆ? ਅਸਾਂ ਆਖਿਆ, ਸਾਨੂੰ ਬਸ ਰੱਬ ਲੈ ਆਇਆ, ਮਿਲਾਪ ਕਰਾਉਣਾ। ਜਿਹੜੇ ਜਿਹਦੇ ਵਿਆਹ ਗਏ ਸਾਂ, ਉਹਦੇ ਧੀਆਂ ਪੁੱਤ ਜੰਮ ਕੇ ਅੱਗੋਂ ਉਹਨਾਂ ਦੇ ਪੁੱਤ 36 ਸਾਲਾਂ ਦੇ ਵਿੱਚ। ਤੇ ਉਹ ਬਾਬਾ ਬੂਟਾ ਵੀ ਫੌਤ ਹੋ ਗਿਆ। ਬਾਬਾ ਬੂਟਾ ਸਾਡੇ ਤੋਂ 1 ਮਹੀਨਾ ਬਾਅਦ ਉੱਥੋਂ ਹੋ ਕੇ ਤੁਹਾਨੂੰ ਮਿਲ ਪਿਆ? ਜਿੰਦਾ ਸੀ? ਹਾਂ, ਉੱਥੇ ਅਸੀਂ ਗਏ ਨਾ ਜਦੋਂ, ਤੇ ਅੱਡ ਗੁਆਂਢੀ ਆਖਣ, ਇਹ ਤੁਹਾਡੀ ਮੁਲਾਕਾਤ ਵਾਸਤੇ ਇਹਨੂੰ ਰੱਬ ਨੇ ਜਿੰਦਾ ਰੱਖਿਆ। ਇਹਨੂੰ ਕਈ ਵਾਰੀ ਮੰਜੀ ਤੋਂ ਲਾ ਕੇ ਥੱਲੇ ਪਾਇਆ, ਵੀ ਮਰ ਗਿਆ, ਤੇ ਇਹ ਫਿਰ ਜਿੰਦਾ ਹੋ ਗਿਆ। ਕੀ ਜਜ਼ਬਾਤ ਸੌਂਦਾ ਜੋ ਤੁਹਾਨੂੰ ਮਿਲਿਆ? ਬਾਬਾ ਬੁੱਢਾ ਆਇਆ ਸੀ, ਉਹਦਾ ਜ਼ਹਿਨ ਤੁਹਾਡਾ ਠੀਕ ਸੀ? ਬਿਲਕੁਲ ਸਹੀ, ਵੀ ਉਹਨੇ ਦੱਸਿਆ ਪਤਾ ਲੱਗਾ। ਅੱਛਾ, ਹਾਂ, ਉਹਨੇ ਆਉਣਾ, ਮੈਨੂੰ ਆਖਣਾ, ਆਪਣੇ ਨਾਲ ਆਖਣਾ
ਆ ਮੇਰਾ ਦੋਤਾ ਆਇਆ, ਚੰਗਾ ਚੋਖਾ ਪਕਾਓ। ਹਰਦੀਪ ਕੋਰੇ ਕੀ ਪਕਾਇਆ? ਅੱਜ ਪਾ ਸਾਗ, ਸਾਗ ਪਕਾਇਆ, ਘਿਓ ਚੰਗਾ ਪਾਉਣਾ ਹੀ ਹੁਣ ਵਿੱਚ। ਹਾਂ ਬੜਾ ਬਹੁਤ ਪਿਆਰ ਜਦੋਂ ਕਰਦਾ। ਮਹੀਨੇ ਬਾਅਦ ਤੁਸੀਂ ਵਾਪਸ ਆਏ ਸੀ ਹਾਂ ਤੇ ਉਦੋਂ ਫਿਰ ਉਹਨਾਂ ਦੇ ਕੀ ਜੋਸ਼ ਜਜ਼ਬਾ ਸੀ, ਕੀ ਜਜ਼ਬਾ ਸੀ ਉਹਨਾਂ ਦੇ? ਬੜੇ। ਤੁਹਾਨੂੰ ਰੁਖਸਤ ਕਰਨ ਆਏ ਵਾਗੇ? ਤੋੜ ਵਾਗੇ ਮੈਨੂੰ, ਸਾਨੂੰ ਉਹ ਕਿੰਨੇ ਬੰਦੇ ਆਏ ਸਨ, ਕਿੰਨੀਆਂ ਚੌਂਕੀਆਂ। ਉਹਨਾਂ 'ਚ ਇੱਕ DSP ਬੰਦਾ ਉਹਨਾਂ ਦਾ ਕੁੜਮਾ, ਅੱਛਾ ਉਹ ਨਾਲ ਆਇਆ ਸੀ, DSP ਖੁਦ ਨਾਲ ਆਇਆ ਨਾਲ ਆਇਆ ਸੀ। ਅਸੀਂ ਪਿੱਛੇ ਜਾਂਦੇ ਹਾਂ 5-7 ਜੀ, ਉਹ 2-3 ਬੰਦੇ ਅੱਗੇ ਜਾਂਦੇ ਨੇ, ਚੌਂਕੀ ਜਾਂਦੇ ਆ। ਉਹ ਮੇਰੇ ਬੰਦੇ ਆਉਣ ਡਏ ਨੇ, ਉਹਨਾਂ ਨੂੰ ਕੋਈ ਪੁੱਛੋ ਦੱਸਿਓ। ਅੱਗੇ ਹਾਂ ਜਾਣਾ ਉਸ ਚੌਂਕੀ ਤੇ ਉਹਨਾਂ ਲਿਖਤ ਪੜ੍ਹਤੇ ਕਰਨੀ ਸੀ। ਆਹੋ ਚੈੱਕ ਤੇ ਕਰਨਾ। ਉਹਨਾਂ ਆਖਣਾ ਸਰਦਾਰ ਉਹਨਾਂ ਦੇ ਬੰਦੇ ਹੋ? ਹਾਂਜੀ ਜਾਓ। ਤੇ ਅੱਗੇ ਗਏ ਆ, ਉਹਨਾਂ ਫਿਰ ਪੁੱਛਣਾ ਸਰਦਾਰ ਉਹਨਾਂ ਦੇ ਬੰਦੇ ਹੋ? ਹਾਂਜੀ। ਉਹ ਸਾਨੂੰ ਵਾਹਗਾ ਬਾਰਡਰ ਕਰਾ ਕੇ ਤੇ ਫਿਰ ਵਾਪਸ ਗਿਆ। ਇਹਨੇ ਉਹ DSP ਸੀ ਅਮਰਜੀਤ ਦਾ ਸਹੁਰਾ। ਕੋ ਤੋਹਫੇ ਤਾਂ ਵੀ ਤੁਹਾਨੂੰ ਮਿਲੇ ਕਿ ਨਹੀਂ? ਤੋਹਫੇ ਤਾਹਫੇ ਉਹਨਾਂ ਦਿੰਦੇ ਹਨ। ਮੇਰੇ ਗੱਲ ਸੁਣੋ, ਮੈਨੂੰ ਦਿੰਦੇ ਹਨ। ਮੈਂ ਕਿਹਾ ਮੈਂ ਨਹੀਂ ਲੈਣੇ, ਇਸ ਤੋਂ ਤੁਸੀਂ ਉੱਧਰ ਆਓ ਤੇ ਲੈ ਕੇ ਆਓ। ਮੈਂ ਤੁਹਾਡੇ ਲਈ ਆਂਦਾ ਨਾ, ਮੈਂ ਖੜਾ ਤੇ ਲੋਕੀ ਆਖਣਗੇ ਰਾਈ ਕਰਨ ਗਿਆ। ਮੈਂ ਨਹੀਂ ਲੈਣਾ ਤੁਹਾਡੇ ਕੋਲ। 1-2 ਚਾਦਰਾਂ ਉਹਨਾਂ ਦਿੱਤੀਆਂ, ਆਖਣ ਲੱਗੇ ਲੈ ਇੱਕ ਤੇਰੀ ਬਾਲਦਾ ਦੀ, ਇੱਕ ਤੇਰੀ ਬੁੱਢੀ ਦੀ ਜਨਾਨੀ ਆ। ਮੈਂ ਕਿਹਾ ਮੈਂ ਨਹੀਂ ਪਾਇਆ। ਜਿੱਦਾਂ ਦੀ ਜਾ ਕੇ ਵਿਖਾਇਆ ਤੇ ਆਖਣਗੇ ਰਾਈ ਕਰਕੇ ਲਿਆ। ਮੈਂ ਨਹੀਂ ਲਿਆ। ਬਾਅਦ ਫਿਰ ਉਹ ਮਿਲਣ ਆਏ? ਆਏਗੇ, ਆਉਂਦੇ ਨੇ ਹੁਣ ਵੀ। ਤੁਸੀਂ ਵੀ ਖੂਬ ਉਹਨਾਂ ਦੀ ਕੀਤੀ? ਉਹਨਾਂ ਦੀ ਖਿਦਮਤ ਬੜੀ ਕਰੀ ਦੀ ਆ। ਲਾਹੌਰ 'ਚ ਆਪਣੀਆਂ ਗੱਡੀਆਂ ਨੇ ਮੇਰਿਆਂ ਭਰਾਵਾਂ ਦੀਆਂ, ਉਹਨਾਂ ਲਾਹੌਰ ਸਾਰਾ ਫਰਾਈ ਦਾ ਆਪਣੇ ਕੋਲ ਰੱਖੀ ਦਾ। ਇੱਥੇ ਪਿੰਡ ਵੀ ਲੈ ਆਈਦੇ ਨੇ। ਹਾਂ ਬੜੀ ਖਿਦਮਤ ਕਰੀ ਦੀ ਆ। ਆ ਹੁਣ ਫਿਰ ਤੈਨੂੰ ਦੱਸਿਆ, ਆਖਣ ਡਿਆ ਸਾਂ ਅੱਜ ਅਸੀਂ ਨਾ ਆਉਣਾ ਇੱਕ ਮੁੰਡੇ ਨੇ, ਉਹ ਜਿਹਾ ਵਿਸਾਖੀ 'ਤੇ ਵੀ ਹੋ ਕੇ ਗਿਆ। ਤੇ ਬੜਾ ਸਾਡੇ ਨਾਲ ਬੜਾ ਪਿਆਰ ਤੇ ਉਹਨਾਂ ਦਾ। ਸਿਰਫ ਇਹੋ ਜਿਹੀ ਮਜ਼ਹਬ ਦਾ ਫਰਕ ਸੀ, ਹੋਰ ਕੋਈ ਫਰਕ ਨਹੀਂ। ਬਾਬਾ ਜੀ ਉਹਦੇ ਸਕੂਲੇ ਵੀ ਪੜ੍ਹਦੇ ਸੀ ਤੁਸੀਂ? ਸਕੂਲ ਹੈਗਾ ਸੀ? ਮੈਂ ਨਹੀਂ ਸਕੂਲੇ ਗਿਆ, ਮੇਰੇ ਤੋਂ ਛੋਟਾ ਜਾਂਦਾ ਹੁੰਦਾ ਸੀ। ਸਕੂਲ ਪਿੰਡ 'ਚ ਸੀ? ਹੈਂ? ਸਕੂਲ ਪਿੰਡ ਦੇ ਵਿੱਚ ਹੀ ਸੀ? ਪਿੰਡ ਸੀ। ਉਹ ਛੋਟਾ ਸੀ, ਉਹ ਵੀ ਸਕੂਲੋਂ ਭੱਜ ਆਉਂਦਾ ਹੁੰਦਾ ਸੀ। ਤੇ ਅੱਛਾ ਤੂੰ ਇੱਕ ਹੀ ਚੱਕਰ ਲਾਇਆ ਚਾਚਾ? ਬਾਅਦ ਵੀ ਮੁੜ ਕੇ ਵੀਜ਼ਾ ਉਹ ਫਿਰ ਹੁਣ ਨਹੀਂ ਦਿਲ ਕਰਦਾ ਜਾਣ ਨੂੰ? ਫਿਰ ਲਾਵਾਂ ਜੀ ਬੜਾ ਜੀ ਕਰਦਾ। ਮੈਂ ਨਾ ਲੱਗਦਾ ਨਹੀਂ ਵੀਜ਼ਾ ਕੀਤੀ ਟਰਾਈ ਕਿ ਨਹੀਂ? ਮੈਂ ਕਰਾਈ ਆ। ਮੇਰਾ ਖਿਆਲ ਮਦਰਸਰ ਦਾ ਕਿਹੜੇ ਸਾਲ ਸ਼ਾਦੀ ਹੋਈ? 6 'ਚ 7 'ਚ 7 'ਚ ਤੇ 8 'ਚ ਮੈਂ ਟਰਾਈ ਮਾਰੀ। ਤੇ ਉਹ ਉਹਨਾਂ ਆਖਿਆ ਆਪਣਾ ਉਹ ਜਿਹਨਾਂ ਦੇ ਮਾਰਫਤ ਜਾਣਾ ਉਹਨਾਂ ਦੇ ਕਾਗਜ਼ ਮੰਗਾ, ਰਾਸ਼ਨ ਕਾਰਡ, ਸ਼ਨਾਖਤੀ ਕਾਰਡ, ਬਿਜਲੀ ਦਾ ਬਿੱਲ, ਇਹ ਮੰਗਾ ਤੇ ਤਾਂ ਫਿਰ ਤੈਨੂੰ ਵੀਜ਼ਾ ਮਿਲਣਾ। ਉਹ ਫਿਰ ਮੰਗਾਏ ਨੇ। ਫਿਰ ਮੈਂ ਗਿਆ ਅੰਬੈਸੀ 'ਚ। ਉਹਨਾਂ ਆਖਿਆ ਬਾਬਾ ਫਿਰ ਦੁਬਾਰਾ ਗਏ ਨੇ ਕਾਗਜ਼ ਉਧਰ, ਉਹਨੂੰ ਤਸਦੀਕ ਹੋ ਕੇ ਆਉਣਗੇ, ਟੈਲੀਫੋਨ ਨੰਬਰ ਤੇਰਾ ਹੈਗਾ ਤੇ ਫਿਰ ਤੈਨੂੰ ਸੱਦਾਂਗੇ। ਉਹ ਨਹੀਂ ਗਿਆ। ਮੈਂ ਫਿਰ ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਵੀ ਮੇਰੇ ਕਾਗਜ਼ ਤੁਹਾਡੇ ਆ ਜਿਹੜੇ ਦੁਬਾਰਾ ਆਏ ਤਸਦੀਕ ਕਰ ਦਿਓ। ਉਹਨਾਂ ਆਖਿਆ ਕਰ ਦਿਆਂਗੇ। ਉਹਨਾਂ ਨੂੰ ਪੁੱਛ ਰਿਹਾ, ਉਹਨਾਂ ਆਖਿਆ ਸਾਡੇ ਕੋਲ ਆਏ ਨਹੀਂ ਗੇ। ਮੇਰਾ ਭਰਾ ਰਹਿੰਦਾ ਇਸਲਾਮਾਬਾਦ, ਉਹਨੂੰ ਆਣਾ ਅੰਬੈਸੀ ਜਾ ਕੇ ਪੁੱਛ ਕੀ ਉਹਨਾਂ ਦੀਆਂ ਸ਼ਰਤਾਂ ਨੇ, ਉਹ ਸ਼ਰਤਾਂ ਪੂਰੀਆਂ ਕਰ ਸਕਦੇ। ਹਾਲਾਂਕਿ ਵਡੇਰੇ ਜਿੰਨੇ ਵੀ ਇੱਧਰੋਂ ਆਏ ਉਹਨਾਂ ਨੂੰ ਚਾਹੀਦਾ ਹਕੂਮਤ ਨੂੰ ਨਾ, ਸਾਡੇ ਨੂੰ ਉਧਰ ਵਾਲੇ ਨੂੰ ਇਹਨਾਂ ਨੂੰ ਨਾ ਆਉਣ ਜਾਣ ਦਿੱਤਾ ਜਾਏ। 2-4 ਸਾਲ ਜਿਹੜੇ ਆ ਵਿਚਾਰੇ ਆਪਣੇ 18-20 ਸਾਲ ਦੇ ਬੱਚੇ ਦੀ ਨਾ ਮਿਲਦੀ, 60 ਸਾਲ ਦੇ ਜਿਹੜੇ ਵੱਡੇ ਤੁਹਾਨੂੰ ਤਾਂ ਵਡੇਰੇ ਹੁੰਦੇ ਨਹੀਂ ਚਾਹੀਦੇ ਨਾ। ਤੁਸੀਂ ਉੱਥੇ ਜਾਓ ਆਪਣੇ ਜੰਮਣ ਭੋਏ ਵੇਖੋ, ਆਪਣੇ ਵੱਡਿਆਂ ਦੇ ਘਰ, ਆਪਣੇ ਸਾਰਾ ਕੁਝ ਜਿਵੇਂ ਮਰਜ਼ੀ ਜਾਓ, ਤੁਸੀਂ ਉੱਥੇ ਕੀ ਕਰ ਲੈਣਾ ਜਾ ਕੇ? ਇਹ ਨਾਲੇ ਆ ਜਿਹੜਾ ਨੁਕਸਾਨ ਹੁੰਦਾ ਇਹ ਵੱਡੀਆਂ ਪਾਰਟੀਆਂ ਕਰਦੀਆਂ, ਸਾਡੇ ਵਰਗੀਆਂ ਮਾੜਿਆਂ ਬੰਦਿਆਂ ਨੇ ਇਹ ਹਿਸਾਬ ਆ ਕਿ ਸਰਕਾਰ ਖੋਲ੍ਹ ਦੇਵੇ ਤੇ ਅਸੀਂ ਚਾਹੁੰਦੇ ਹਾਂ ਕਿਹੜਾ ਵੇਲਾ ਹੋਵੇ। ਆ ਹੁਣ ਆਰਡਰ ਹੋ ਜਾ, ਮੈਂ ਰਾਤੋਂ ਰਾਤ ਵੀਜ਼ਾ ਲਵਾ ਕੇ ਚਲਾ ਜਾ। ਇਹਨਾਂ ਦਿਲ ਕਰਦਾ ਆਪਣੇ ਪਿੰਡ ਫਿਰ ਵੇਖਣ ਨੂੰ ਹੈ ਜਾਵਾਂ। ਫਿਰ ਬੜਾ ਦਿਲ ਕਰਨ ਡਿਆ। ਹਾਲਾਂ ਬੰਦੇ ਰੋਜ਼ ਵੀਡੀਓ ਕਾਲ ਤੇ ਗੱਲਾਂ ਬਾਤਾਂ ਹੁੰਦੀਆਂ, ਉਹ ਜਿਹਨਾਂ 'ਚ ਜਾ ਕੇ ਮਿੱਟੀ ਜ਼ਮੀਨ ਆਪਣੇ ਵੇਖੀਏ ਨਾ, ਉਹਨੇ ਠੌਰ ਨਹੀਂ ਆਉਂਦਾ। ਮੈਂ ਉਹ ਮੇਰੀ ਉਮਰ ਤੇ 9-10 ਸਾਲ, ਸੋਚ ਮੇਰੀ ਬੜੀ ਪੁਰਾਣੀ ਪੁਖਤਾ। ਮੈਂ ਇੱਕ ਵਾਰੀ ਲੈ ਗਿਆ, ਮੇਰਾ ਦਾਦਾ ਹੀ ਲੱਗਦਾ ਸੀ ਤੇ ਮੇਰਾ ਨਾਨਾ ਜਿਉਂ ਤੁਰੇ ਨੇ ਇਹ ਅਟਾਰੀ ਵੱਲ, ਇਹਦੇ ਪਿੰਡ ਘਰਿੰਡਾ ਸੀ, ਉੱਥੇ ਰਹਿ ਰਾਤ। ਉੱਥੋਂ ਜਿਉਂ ਫਿਰ ਅਗਲੇ ਦਿਨ ਤੁਰ ਪਿਆ ਲੈ ਕੇ ਸਾਂਦਰਾ ਨਗਰ ਤੇ ਇਹੋ ਜਿਹਾ ਮੈਂ ਢੰਡ ਕਸੇਲ
बड़े इधर मैं उथे 2-3 दिन रहा हाँ तो मेरी सोच बड़ी पुरानी आ ते जेह्ड़े मेरे तो वड्डे ने उन्हां दी तो कोई सोच नहीं कम करदी जेन सही आ इत्थे मेरे तो वड्डे पुछन लगे भी गए हो उत्थे वेख्या मैं यार वेख्या साडे खूह तो लैंदे बने के लवारां वाला खूह हुंदा सी ਉਹ ਵੀ ਪੂਰ ਪਾਰ ਛੜਿਆ ਤੇ ਮੇਰਾ ਮਾਮਾ ਸੀ ਉਹ 10ਵੀਂ ਪੜ੍ਹਦਿਆਂ ਦਾ ਉਹ ਉੱਥੇ ਤੇਰਾ ਲੁਹਾਰਾਂ ਵਾਲਾ ਖੂਹ ਕਿਹੜਾ ਸੀ ਮੈਂ ਹੈਗਾ ਸੀ ਵਾਕਿਆ ਅਸੀਂ ਤੇਰੇ ਨਾਲ ਵੱਡਿਆਂ ਸਾਨੂੰ ਨਹੀਂ ਪਤਾ ਤੈਨੂੰ ਬਹੁਤਾ ਪਤਾ ਮੈਂ ਲੱਗੇ ਉਹ ਜਿਹੜੇ ਹਾਂ ਉਹ ਫਿਰ ਸਾਡੇ ਪਿੰਡ ਦੇ ਉੱਥੇ ਜਿਹੜੇ ਖੂਹ ਤੇ ਹਾਂ ਸਾਡੇ ਖੂਹ 5 ਘਰਾਂ ਦਾ ਉਹਨਾਂ ਨੂੰ ਜਾ ਕੇ ਮਿਲਿਆ ਤੇ ਉਹਨੇ ਆਖਿਆ ਅੱਲਾ ਤਾਂ ਦਾ ਸਾਡੇ ਖੂਹ ਤੋਂ ਲੈਂਦੇ ਬਣੇ ਲੁਹਾਰਾਂ ਵਾਲਾ ਖੂਹ ਉਹਨੇ ਆਖਿਆ ਹੈਗਾ ਸੀ ਉਹ ਆਖਣ ਲੱਗੇ ਤੂੰ ਸੱਚਾ ਵੇ ਮੈਂ ਕਿਹਾ ਬਚਪਨ ਤੋਂ ਵੇਖਿਆ ਸੀ ਉਹ ਅੱਛਾ ਜੀ ਟਾਈਮ ਉਦੋਂ ਸਹੀ ਸੀ ਨਹੀਂ ਹੁਣ ਦੇ ਸਹੀ ਦੀ ਮੈਨੂੰ ਤੇ ਉਦੋਂ ਦਾ ਸੋਹਣਾ ਲੱਗਦਾ ਸਹੀ ਲੱਗਦਾ ਉਹ ਪੁਰਾਣੇ ਵਕਤ बड़ा ਹੁਣ दुनिया को पैसा भी बड़ा बेसकूनी बड़ी आ कोई बंदे ना बंदा नहीं भरा नहीं मां प्यो का प्यो पुत्तां दा वैर आ प्यो धियां दा वैर आ बनया हुण यह चक्कर चल गया हुण ते फड़ लो खिच्चा धुई पैनी आ ठीक है बजुर्गो हाँ अपने पिंड वाले होने कुछ बलकार सिंह और सत श्री अकाल जी वीडियो वेंदे ते आ वीडियो वेखोगे ते फिर कमेंट करो ओ गुरप्रीत सत श्री अकाल जियां तेन सारे नाम दे होने हाँ सारे हाँ हाँ और दूजा अमरजीत सत श्री अकाल और जस बड़े नाम आते ने बाजवे भुल जाते ने हाँ सारियां दे उन्हां दी बीवियां दे नाम आते ने सारियां दे बच्चियां दे नाम वाह जी वाह हाँ सारियां दे आउंदे सिर्फ एक मिलिया नहीं जान दिया आ हुण पिछे करतारपुर गए सां असीं 25-30 जी गए सां अच्छा करतारपुर हाँ उन्हां जो 10-12 जी वो आए सन हाँ उत्थे बैठे रहे सारा दिन उन्होंने खाना शाना खवाया ते बिठाया फिर साड़ी बड़ी उत्थे उन्हें कैमरे लाए हैं वो जो वापसी निकले हैं तो उन्हें फिर सानू बिठा लिया फिर तुहाडी इन्हां सिक्खां नाल की मुलाकात है वहाँ बड़ा लैन देन किया आखा लैन देन कोई नहीं किया उन्हें सानू 5 चादरां जिहियां दित्तियां ने ते असां उन्हें पैसे दिते होर ते असां कोई लैन देन नहीं कीता तुहाडे नाल तल्लुकात फिर वो सारी स्टोरी सुनाई इन्हां दा जेह्ड़ा वडेरा सी वो साडी मां दे दुद्ध ते पलिया सी उदों साडी मुलाकात सी साडा प्यार उस तरह चलन डिया उस तरह मैच चलदा रहेगा वेखो हुण किन्ना चिर चलदा उन्हें तां साडी जान छड्डी आखन लगे असीं कैमरियां च वेंहदे सां तुहाडा लैन देन बड़ा तुसां कीता बड़ा सारा दिन तुसीं रुख थल्ले बैठे रहे हो ते बड़ा प्यार करदे आ नाज़रीन 1947 ਦੇ ਵੰਡ ਵੇਲੇ ਦੀਆਂ ਮਜ਼ੀਦ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਗਰ ਤੁਸੀਂ ਵੀ ਚਾਹੁੰਦੇ ਹੋ ਆਪਣੇ ਵੱਡਿਆਂ ਦਾ ਪਿੰਡ ਵੇਖਣਾ ਉੱਥੋਂ ਦੇ ਕਿਸੇ ਵਸਨੀਕ ਦਾ ਤੁਹਾਡੇ ਵੱਡਿਆਂ ਦੇ ਬਾਰੇ ਜਿਹੜੇ ਜਾਣਦੇ ਉਹਨਾਂ ਦਾ ਕੋਈ ਇੰਟਰਵਿਊ ਕਰਾਉਣਾ ਚਾਹੁੰਦੇ ਹੋ ਔਰ ਆਪਣਾ ਪਿੰਡ ਵੇਖਣਾ ਚਾਹੁੰਦੇ ਹੋ ਸਾਨੂੰ ਸਾਡਾ ਸਕਰੀਨ 'ਤੇ ਨੰਬਰ ਵਾਲਾ WhatsApp ਨੰਬਰ ਹੈ ਤੇ ਸਾਨੂੰ ਮੈਸੇਜ ਕਰੋ ਆਪਣੇ ਪਿੰਡ ਦਾ ਨਾਂ ਜਿੱਥੋਂ ਦਾ ਤੁਸੀਂ ਇੰਟਰਵਿਊ ਚਾਹੁੰਦੇ ਹੋ ਕਿ ਸਾਡੇ ਤੁਹਾਡੇ ਵੱਡੇ ਜਿੱਥੋਂ ਦੇ ਗਏ ਨੇ ਵੱਢ ਕੇ ਉਹ ਪਿੰਡ ਦਾ ਨਾਂ ਜ਼ਿਲ੍ਹੇ ਦਾ ਨਾਂ ਸਾਨੂੰ ਦੱਸੋ ਕਮੈਂਟ ਸਾਨੂੰ ਕਰ ਦੇਵੋ WhatsApp ਕਰ ਦੇਵੋ ਮੈਸੇਜ ਤੇ ਅਸੀਂ ਉੱਥੇ ਜਾ ਕੇ ਇੰਟਰਵਿਊ ਕਰਾਂਗੇ ਮਿਲਦੇ ਇੱਕ ਨਵੀਂ ਵੀਡੀਓ ਨਾਲ ਉਦੋਂ ਤੱਕ ਮੈਨੂੰ ਤੇ ਅਕਰਮ ਸਾਹਿਬ ਦਿਓ ਇਜਾਜ਼ਤ ਅੱਲਾ ਹਾਫਿਜ਼।